रोजाना बैंड तो भी तो ठीक ठाक अल्लाह का शुक्र है भाई, तुसी सुनाओ। अल्लाह पाक दा एहसान है, शुक्र है उस जात पाक दा। मैं बाले ना उड़ीक लेके आया तेरे कोल। के भाई दास्त से बाले जेड़े 5 मरले जमीन देन जी हाँ, वो मेरे ना करा छड़न। चलो मैं भी काम धंधा अपना करेंदा वरना अल्लाह मालिक घर दे चरौना का ही बना दे से। ठीक हो गया भाई, दे छुड़े सा 5 मरले। वो माँ प्यो दी जड़ी हिस्से दी 5 मरले मेरे हिस्से ओ चाहिए। मैं मेरी बहन की जामना थाई वध जेले तैनू का जरूरत बनी मैं हाजिर हूं ते ठीक है, मैं तुम्हें नामे करा नाले छड़े। ए दस भयो मेरे बनवी लड़ची तो कोई ना। लड़ना तो मुड़ होया है। तू वकील ना गाल कर। चल मैं वकील नाल गाल करे ना मेरे। क्या हाल है मलंगी जी वालेकुम सलाम। की हाल है मालिक? ठीक ठाक अल्लाह पाक सब देवी खैर होवे। अच्छा फरजाना बहन मैं जानना पीछे माल मन्नी दी करनी तो गाल याद रखी। चलो ठीक है भाई। किने कहन बाड़ो ओ साग खोमन गए हो सही है ਉਹਨਾਂ ਦਾ ਦਿਲ ਲਈ ਅੱਜ ਪਕਾਵਣ ਕੰਦਰ ਕਰ ਲੈ ਆ। ਆਂਦੀ ਫੁੱਫੀ ਪਈ ਆਉਂਦੀ ਏਡੇ ਚਾਵਾਂ ਨਾਲ ਤੇ ਉਹ ਨਿਕਲੇ ਹੋਏ ਨੂੰ ਤੂੰ ਕੀ ਕਰਾਂ ਨੰਦੇ ਪਈ ਏਡੇ ਚਾਵਾਂ ਨਾਲ ਉਹਨੂੰ ਘਾਟੇ ਕੋਈ ਨਹੀਂ। ਕੁਲਾ ਕੀ ਖੈਰ ਤਾਈ ਮੈਂ ਜੇ ਬੈਠਾ ਹਲੇ ਤਾਂ ਤੂੰ ਬੈਠਾ ਤੇ ਮੈਨੂੰ ਤਾਂ ਨਜ਼ਰ ਆਉਂਦਾ ਪਿਆ ਤੂੰ ਬੈਠਾ ਉਹਨੂੰ ਘਾਟੇ ਕੋਈ ਨਹੀਂ ਨਹੀਂ ਮੈਨੂੰ ਲੱਗਦਾ ਤੂੰ ਨਹੀਂ ਹੋਗੀ ਉਹ ਨਾ ਹੋਣਾ ਹੈ ਸਾਰੀ ਜ਼ਿੰਦਗੀ ਸਾਡਾ ਸੰਗਾ ਮੁਕਦਾ ਹੈ ਹਲੇ ਤਾਂ ਸਾਰੀ ਜ਼ਿੰਦਗੀ ਕੀ ਮੇਰੇ ਸਿਰ ਤੇ ਚੜ ਕੇ ਨਾ ਬਾਣਾ ਅੱਗੇ ਉਹ ਕਿਤਨੇ ਕੰਮਦੇ ਰਹਿੰਦੇ ਨੇ ਕਿਤਨੇ ਕੰਮ ਦੇ ਰਹਿੰਦੇ ਨੋ। ਕੋਈ ਗੱਲ ਵੱਲ ਕੀਤੀ ਕਰ ਕੋਈ ਸਵਾਦ ਦੀ ਗੱਲ ਕੀਤੀ ਕਰ ਬੋਲ ਮੀਆਂ ਮਿੱਠੂ ਤੇ ਚਗੜ ਚਗੜ ਹਲਾ ਮੇਰੀ ਚਗਲ ਚਗਲ ਏ ਉਹਨੂੰ ਨਾ ਡੱਕ ਵੀ ਕਿਸੇ ਟਾਈਮ ਹੋਇਆ ਮੇਰੀ ਭੈਣ ਆ ਗਿਆ ਰੋਜ਼ਾਨਾ ਤਾਂ ਨਹੀਂ ਨਾ ਟੁਰਿਆ ਰਵਿੰਦਾ। ਇਹ ਹੁਣ ਮਲੰਗੀ ਕੀ ਲੈਣਾ ਹੈ ਉਹ ਬਾ ਸ਼ਾਦੀ ਦਾ ਆਂਦਾ ਪਈ ਮੇਰੀ ਸ਼ਾਦੀ ਕਿਤੇ ਕਰਾਇਆ ਮੈਂ ਕਿਹਾ ਚਲੋ ਹੁਣ ਤੂੰ ਕਰਨ ਤੂੰ ਰਿਸ਼ਤੇ ਕਰਿੰਦੀ ਵੇ ਤੇ ਕੀ ਹੋ ਗਿਆ ਬਿਰਾ ਹੈ ਇਹਦੇ ਤੱਕ ਆਈ ਤਕਲੀਫ ਅੱਛਾ ਮੇਰੇ ਤਾਂ ਜਾ ਜਾਵਾਂ ਨਾ ਤਾਂ ਤੈਨੂੰ ਦੁੱਖ ਦੇਣ ਤਾਂ ਆਪਣੀ ਮੇਰੀ ਭੈਣ ਆਉਂਦੀ ਪਈ ਏ ਤੇ ਮਾਇਆ ਮਲੰਗੀ ਆ ਚੌਕੀਆਂ ਸੱਟਾਂ ਮਾਰ ਲਈਆਂ ਮਲੰਗੀ ਨੇ ਚੌਕੀਆਂ ਸੱਟਾਂ ਮਾਰ ਲਈਆਂ ਨੋ। ਤੂੰ ਮਿਹਰਬਾਨੀ ਕੀਤੀ ਕਰੋ ਨਾ ਘਰੇ ਰਿਆ ਕਰੇ ਜਦੋਂ ਵੇਖੋ ਭੈਣ ਆਉਂਦੀ ਪਈ ਏ ਤੇ ਹੁਣ ਖਾਵਣ ਪੀਵਣ ਵੱਧ ਮਿਲਦਾ ਪਿਆ ਨਾ। ਉਹ ਜਿਹੜਾ ਹੁੰਦਾ ਹੈ ਆਪਣੀ ਕਿਸਮਤ ਖਾਂਦਾ ਕੀ ਹਾਲ ਹਾਲ ਗੱਤੀ ਖਲੋਤੀ ਕੀ ਹਾਲ ਕੱਲੇ ਬੈਠੋ ਦੇ ਮਾਮੂ ਵਗ ਗਿਆ ਸਭ ਕਿੱਥੇ ਲੰਦਾ ਪਿਆ ਮਾਮੂ ਨੂੰ ਕਾਲ ਪਤਾ ਨਹੀਂ ਕਿ ਦਿਆ ਆਇਆ ਮੈਂ ਵੀ ਸੋਰ ਕੋਈ ਨਹੀਂ ਕਿਸ ਵਾਸਤੇ ਆਇਆ ਤਾਂ ਪੈਂਦੀ ਤੇ ਮੈਂ ਮੁਰ ਕੋਈ ਚਾਹ ਪਾਣੀ ਤਾਂ ਪੀਵਾਵੇਂ ਇੰਜ ਉਹ ਸਾਖੇ ਮੈਂ ਉਸ ਜਾ ਤਿਆਕਣੇ ਮੈਂ ਉਧਰ ਗਿਆ ਤੂੰ ਨਾ ਪੁੱਛਿਆ ਪਾਣੀ ਕੋਈ ਨਾ ਤੈਨੂੰ ਪਤਾ ਕਿਹੜੀ ਕਾਰ ਕਰਦਾ ਹੈ। ਹਲਾ ਤਾਂ ਤੁਹਾਡਾ ਮਾਮਾ ਜਾ ਤੇ ਆਂਦਾ ਤਾਂ ਤੁਹਾਡੀ ਫੁੱਫੀ ਬੜੀ ਚੰਗੀ ਏ ਇਹ ਖਾ ਕੇ ਆਖਦਾ ਨਹੀਂ ਮੈਂ ਸਾਡੀ ਵਗਾ ਕਦੀ ਨਹੀਂ ਕੀਤੀ ਉਹ ਕਿਹੜੀ ਕਾਰ ਕਰਦਾ ਰੱਫਾ ਵਗੈਂਦਾ ਸਾਰੇ ਜਹਾਨ ਵਿੱਚ ਤੇ ਗਿਲਾ ਗੋ ਤਾਂ ਹੀ ਨਹੀਂ ਜਾ ਤੇ ਗਿਲਾ ਕਰਨਾ ਮੈਂ ਗਿਆ ਤੂੰ ਨਾ ਪੁੱਛਿਆ ਪਾਣੀ ਵੀ ਕੋਈ ਨਾ ਐਡੇ ਕੰਜੂਸ ਹੋਏ ਪਿਆ। ਅਰੇ ਤੇ ਤੇਰੀ ਫੁੱਫੀ ਕੀ ਆਂਦੀ ਰਹਿੰਦੀ ਭੌਂਕਦੀ ਕਿਉਂ ਪਈ ਜੇ ਤਾਂ ਉਹ ਆਈ ਨਹੀਂ ਤੇ ਹਾਲ ਹਾਲ ਗੱਤੀ ਆਪੋ ਆਉਂਦੀ ਪਈ ਹੋ ਹਾਂ ਹਾਲਾ ਮੈਂ ਵਾਪਾ ਸਾਰੇ ਤੋਂ ਮੇਰਾ ਮੂੰਹ ਬਣਿਆ ਬੈਠਾ ਤੂੰ ਵੀ ਚੁੱਪ ਕਰਕੇ ਵਿਆਹ ਕਰ। ਚੁੱਪ ਕਰ ਮਾਂ ਮੈਂ ਲੈਣਾ ਗੋਸ਼ਤ ਤੇ ਨਾਲ ਕਾ ਸ਼ੌਰ ਲੈਣਾ ਬਣਿਆ ਫੁੱਫੀ ਸਾਦਿਆਂ ਬਾਤ ਪਈ ਆਉਂਦੀ ਹੈ ਉਥੋਂ 2 ਗੁੰਜੀਆਂ ਸੀ ਸੇਮੀਆਂ ਦੀ ਵੀ ਪੱਤੀ ਲਿਆਵੀਂ ਮੈਂ ਤੁਝੇ ਸ਼ਾਇਦ ਅੱਖ ਨਾ ਮੈਂ ਲਾਇਮ ਨਾ ਹਾਂ ਮੈਂ ਇੰਜ ਗੱਲ ਸੁਣੋ ਹਾਲ ਕੇ ਚਲੀਏ ਨਹੀਂ ਤੂੰ ਬਾਜ਼ਾਰ ਕੀ ਕਰਨਾ ਹੋਗਾ ਨਾ ਨਿਕਲਿਆ ਰਹਿੰਦਾ ਖੈਰ ਹੀ ਹਾਂ ਤਾਂ ਗੁੰਜੀਆਂ ਸ਼ੇਮੀਆਂ ਦੀਆਂ ਵੀ ਲਈ ਆਵੇਂ ਉਹਨੂੰ ਆਖਾਂ ਮਿੱਠੇ ਚਾਵਲ ਪਕਾਉਣੇ ਚਾਵਲ ਵੀ ਲਈ ਆਵੇਂ ਮਠਿਆਈਆਂ ਵੀ ਇਕੱਠੀਆਂ ਕਰੋ ਮੁਰਗਾ ਖਵਾ ਪੈਰ ਨੂੰ ਤੇਰਾ ਨਸ਼ਟ ਰੁਕੇ ਜਲਾਣਾ ਚਾਹੀਦਾ ਜਿਹੜੀ ਕਾਰ ਤੂੰ ਅੰਮੀ ਕੀਤੀ ਐਵੇਂ ਨਾ ਖਪਤੀ ਰਹੀ ਕਰ ਸ਼ੋ ਦੀ ਫੁੱਫੀ ਨਾਲ ਪਤਾ ਨਹੀਂ ਤੈਨੂੰ ਕੀ ਰੋਲਾ ਹੈ ਗਿਆ ਤੇ 24 ਘੰਟੇ ਮੈਂ ਸ਼ੋਖਰ ਦੇ ਲੈਣੀ ਆ ਬੋ ਹੈ ਹਾਂ ਤੂੰ ਦੇ ਬੋਖਾ ਤੁਸੀਂ ਬੜੀ ਆਦੀ ਫੁੱਫੀ ਦੀ ਤਰਫਦਾਰੀ ਕਰਦੇ ਹੋ ਤੇ ਟਿਕ ਜਾਓ ਮੇਰੇ ਹੱਥੋਂ ਬਾਜ ਜਾ ਮੈਂ ਪਿਆਨੀ ਆ। ਉਹ ਤੇਰੀ ਕਰੇ ਨਾ ਹਲਕੀ ਕਿਉਂ ਹੋਈ ਖੋਤੀ ਹੈ ਕਿ ਤੈਨੂੰ ਕੜੀ ਵਾਲਾ ਗਤਣਾ ਤਾਂ ਤੋਂ ਖਲੋਣਾ ਮੂੰਹ ਅੱਡਣ ਤੋਂ ਅਬ ਤੂੰ ਵੀ ਬਸ ਕਰੋ ਇਹਨੂੰ ਅੱਖੀ ਜਾ ਚੁੱਪ ਕੀਤੀ ਜਾਵੇ ਮੇਰੇ ਕੋ ਕਾਸ਼ਾ ਜਾਲ ਨਾ ਲਵੇ ਮੈਂ ਚੁੱਪ ਕਰਕੇ ਬੈਠੀ ਆ ਤੇਰੀ ਭੈਣ ਆਉਂਦੀ ਪਈ ਹੈ ਨਾ ਤਾਂ ਉਹਨੂੰ ਮੁਰਗੇ ਤਲ ਕੇ ਖਵਾ मैं निकली जानी हूँ मैं जाके बाहर आ सकी से तो जितना दीवे थोड़ा जितना खवीवे थोड़ा आज घर चुप के दे छाडम दी जो पाई है इस वक्त जाके खानी है खीर कौन शर्म आंदा मैं कोड़ा दिन खोदा एक दिन खवा छड़े तो मोड़ के जाने मैं ना हजे तई तेरे वादा मेरी भैन कर तो कितनी को खवाए उस ते मोड़ भी एक बारी खवा छड़े नहीं खांदी कोई नहीं ये तो भूखे जांदी है ਤੇ ਉਹ ਤੂੰ ਕਮਾ ਕੇ ਲਿਆਉਣੀ ਹੈ ਹਲਕੀ ਕਿਉਂ ਜਿਹਦੇ ਜਾਣੇ ਜਾ ਖਾਂ ਤੁਲਦੀ ਕਿਉਂ ਪਈ ਅਰੇ ਤੇ ਆਮਦੀ ਪਈ ਹੈ ਤਾਂ ਘਰ ਉਹਦਾ ਸਿਰ ਤੇ ਚਵਾ ਦੇਵੀਂ ਵੀ ਲਈ ਜਾ ਉਦੋਂ ਵੇਖ ਇਹ ਟੋਰਾ ਵੇਖ ਤਾਂ ਵੇਂਦੀ ਵੇਖ ਜਿਵੇਂ ਗੱਪੇ ਚ ਗਾਵੇਂਦੀ ਇਹ ਕਿਹੜੀ ਕਾਰ ਸਮਾਣੀ ਚ ਕਦੇ ਤੂੰ ਆਈ ਨਹੀਂ ਤੇ ਜਿਹੜੀ ਕਾਰ ਤੂੰ ਕੀਤੀ ਖਲੋਤੀ ਉਸ਼ੋ ਦੀ ਆਈ ਤਾਂ ਮੁੱਕੀ ਬਣ ਸੀ ਗਿਆ ਨਿਕਲ ਜਲਦੀ ਕਰ ਆਮਨ ਸ਼ੇਰ ਬਹੁਤ ਲੇਟ ਹੋ ਗਈ। ਹਾਂ ਕਿਤੇ ਤੇਰੇ ਜਿਹੜਾ ਹੈ ਪੇਕੇ ਹੋ ਕਿਤੇ ਅਗਾ ਜਾਂਦੇ ਪੈਣ ਉੱਚਲ ਕੇ ਜਿਹੜਾ ਤੋਬਾ ਹੈ ਕਿਉਂ ਮੂਡ ਖਰਾਬ ਹੋਇਆ ਖਲੋਤੇ ਖੈਰ ਤੇ ਯਾਰ ਕੀ ਤੂੰ ਮਹੀਨੇ ਬਾਅਦ ਤਿਆਰੀ ਵਾਟ ਕੇ ਤੇ ਐਂ ਜਾਂਦੀ ਜਿਵੇਂ ਅੱਗੂ ਤੇ ਐਂ ਤਲੀਆਂ ਤੇ ਚਾ ਲੈਂਦੇ ਨਾ ਜਿਹੜੀ ਕਾਰ ਤੇਰੀ ਵਰਜਾਈ ਵਗੜ ਕਰਿੰਦੀ ਹੈ ਪਤਾ ਨੂੰ
ਤੂੰ ਮੈਨੂੰ ਇਹ ਦੱਸ, ਉਹ ਜੀ ਹੋ ਜਈ ਵੀ ਹੈ ਤਾਂ ਮੇਰੀ ਵਰਜਾਈ ਨਾ। ਉਹ ਸਿਆਣਿਆਂ ਦੀ ਕਹਾਵਤ ਹੈ, ਕੁੱਤਿਆ ਤੇਰਾ ਮੂੰਹ ਨਾ ਸਹੀ ਤੇਰੇ ਸਾਈਆਂ ਦਾ ਸਹੀ। ਸਿਆਣੇ ਇਹ ਵੀ ਆਂਦੇ ਨੇ ਬਈ ਜਿੱਥੇ ਜ਼ਿਆਦਾ ਗਿਆ ਮੁਹੱਬਤ ਘਟਦੀ ਹੈ, ਇੱਜ਼ਤ ਘਟਦੀ ਹੈ, ਕਦਰ ਘਟ ਜਾਂਦੀ ਹੈ। ਤੇ ਮਹੀਨੇ ਬਾਅਦ ਜਾਂਦੀ ਆਮਨ ਸਿਰ ਕੀ ਹੋ ਗਿਆ ਨੇ? ਇਮਾਨ ਦੀ ਦੱਸ ਕਦੀ ਉਹ ਵੀ ਆਏ ਨੇ ਤੇਰੇ ਬੂਹੇ ਤੇ? ਵਿਰਾ ਮੇਰਾ ਆਮਦਾ ਨਹੀਂ। ਹਾਂ ਜਾਂਦੇ ਪਿਆ ਸੁਨੇਹਾ ਦਿੰਦਾ ਵੀ ਕੀ ਹਾਲ ਚਾਲ ਹੀ ਨੇ। तौबा मेरे अल्लाह, मेरी गल सुन, जितनी देर मेरा विरा जिंदा है ना, अल्लाह पाक मेरी जिंदगी भी ओनू लावे, उतनी देर मैं उस बूए ते जांदिया रहना। ते दूई गल ए दसो बे तैनू इस चीज दा भी पता है, बतरी ते बतरीए नू मैं बहुत औखा पा लिया है। निक्के निक्के आनो मेरे कोल ढेर रहिंदे हन, उन्हां दा मेरे नाल ढेर लगाओ आ, ढेर जोड़ा। ओ मेरी कदर करदे न, मेरा विरा मेरी कदर करदा है। बरजाई मेरी कदर नहीं भी करदी ना ते कोई रोला नहीं। मैं तेन दसा घर दी सरबराह बनी हुई है, वो तेरा विरा कोई नहीं बनया हुआ। ते जेड़े ओ अल्फाज ते जिवें तरह ओ डंगदी है ना निक्की निक्की गल करके ते ऐं दिंदी है ना मेहने बे जेड़े काबिल बर्दाश्त ही नहीं होंदे। मैनू पता है, लेकिन मैं विरा दे मुंह नू चुप कर जांदी हां, मैं उहदे नाल गल नहीं करदी अमन से। ठीक है भाजा, तैनू मेरी खुशी इस खुशी ने होनी यार चाहिए। मैं आंदा पे जांदा पे तेरे नाल, मैं तेरे नाल जाना। वैसे आज गल करा एक, मेरा घर वाला बहुत सोहना लगता। अल्लाह पाक मेरे घर वाले दी लंबी जिंदगी अच्छा गल सुन, अल्लाह हुण क्यों हसी है? तू तो मैं नहीं दस। तारीफ जो कीती है पता है मक्खन लाई के की कीती? मैं मक्खन नहीं लाया, आज तो मेरा दिल करदा पिया है मैं काला टिक्का लावा, किसी दिन नजर ना घाट का इन्हू लगदी पई आ चिट्टी शाल च। अच्छा गल सुन, मैं जा संगया जाट एक बाय के ना मैं पर बेली एक कोल वो ले संगया। मैनू पता है ओ साइड डाल तेरे मुंह बेली जड़े हैं ना, बेली बनायो नहीं से वजह तू भाई उथे जड़ी ना कौन कौन उस करनी होंदी ओ सुनन दी बजाय उदे झट पा जैसा। अच्छा जी ठीक है और कोई मेरे लायक हुक्म मकाम? तू चल मैं मोटरसाइकिल कटदा। हाँ बल्कि मोटरसाइकिल काट के ना ते ओ ताला मंजी ते मैं रखेगी और जल्दी निकल, बहुत लेट हो गई है। वास्ते कर छाट गांद ना पा। अस्सलाम वालेकुम। वालेकुम अस्सलाम। आइए, हाल है जी? ठीक है ठीक हो? तबीयत से ठीक की है? हाल चाल है मेरे बच्चे? ठीक। हाँ ठीक है। अस्सलाम वालेकुम। की हाल है जी? आ सुगात अपनी ले ला। अल्लाह दा शुक्र। वैसे ये काम फुफियां दे होंदे हैं। बो बैठी तुसी हैं। बो मैं बैठा। तुसी बवो ना मां ते प्यो किते गया इने? भाई हमेशा शुक्र अल्लाह दा बिल्कुल ठीक। तू सुना वदे ठीक रह। एंदी देनी तक ए हुन भाई सदड़ा छाड़ दे, तेरा फुफड़ लगदा है। वो तो कोई और सुनाओ जी, जबान ते क्या सफर गुजरा? तू तो कल लाना ही बोल क्यों लेट आयो? अस्सलाम वालेकुम। वालेकुम अस्सलाम जनाब, की हाल है भाई? की हाल है नादिया? ठीक है ठीक ठाक, तू सुना पर जाए अल्लाह का शुक्र। की हाल चाल है भाई? ठीक हो? माशाल्लाह माशाल्लाह, बल्कि खड़े हो एवें दिसदे रहो। बहुत थले कि गंदे में बदो कीले लग गयो। ए बस बाओ, बंदे आए हैं, ता करके बाओ वाला आस्ते बाओ पर जाए। नहीं मैं लायक तुसी बवो। मंजी कई है की नहीं वो आस्ते प्ले हमदा है। गतियां नो आला आ इधर पा लो, इधर पा। बो बहुत सारे बस आई था। और तभी अच्छी बात ठीक रहा। तू साड़ दा सड़े होए मैं बवो मुए थे। तू उधर बैठ जा। और सुनाओ तुसी जी? शुक्र अल्लाह दा ये बिल्कुल से ठीक है। अल्हम्दुलिल्लाह। बड़े दिन बाद वेख्या, पता नहीं लोग की जानदे हो। मैं मुड़ अपने काम धंधे लगा कम रहा तुम फुफड़ तो गाल छोड़या करो। तुसी उन्होंने ये से ला क्या हौसल मैं ले क्या तू मैनू ए दस कमला बे मैं हर महीने आमदी नहीं मु थोड़ा वास्ते ही आमदी आ, मेरा अपना उत्थे बहुत औखा गुजारा होना चाहिए। महीने 3 दिन हम देनो जेने मैं महीने बाद बड़ा किड्डा आसानी नाल रखदी पई ते है। हुण तां तू स्कूटर भी चला लेना, बैन नु लेके आ गया कर तू भी। ए नहीं फुफा आखे नो लगदा मैं कितनी बारी आंदी होर सारा ते ए स्कूटर आंदा ही ते आंदा थे या गली काई भी नो छड़दा है। एनु मैं अगे पिछली बारी भी समझा के गई आ मु कि छोरा हुण तू जवान सारा है ते घर दे विच ना रेया कर ते बैन दा भी ख्याल रखया कर ते नाले कोई काम धंधा भी हुण कर। मैट्रिक तेरी क्लियर हो ना गई? हां जी। ते इंदी नौकरी दा ना मैं करा छड्डा, मेरा बेली है माने सदारे च। अच्छा काई नहीं लोड़ की करना वो बंदा मैंने चंगा लगना जेड़ा एनु टंगे। शादी दी नहीं नौकरी दी गल होंदी पई है ना, शादी दे खाब होंदे नौकरी की करदी किते बेली दी शादी पे होंदी ते नहीं बोझू बो लगी खड़ोती की होंदी शादी है चंगी शादी करदा पिया है ते मैं मेहंदी चंगी लावनी हो पता लगे खर्चा के कल मेनू मेहंदी चंगी लेसी ओ दे खर्चे च किते तू भी ना करके आ जावे
ਤੇ ਨਾਲ ਜਿਹੜੀ ਹੈ ਨਾ ਤੁਹਾਡੀ ਫੁੱਫੋ ਨੂੰ ਅਗਲੀ ਨਹੀਂ ਰਹੇਗੀ ਸੌਖੀ ਅੱਲਾ ਮੀਆਂ ਬਖਤ ਹੋਰ ਦਿਓ ਸੋ शुक्र ਹੁਣ अल्हम्दुलिल्लाह ਬਿਰਾ ਵੀ ਨਹੀਂ ਨਜ਼ਰੀ ਆਮਦਰ ਕਿ ਬੈਠੇ ਵੀ ਐਨ ਕਨੇ ਅੱਛਾ ਖਾਣਾ ਕੀ ਹੈ ਫੁੱਫੋ ਤੁਸੀਂ नहीं मैं जाऊंगा इथे गनी ठर किथे ताई ते तुसी इंज है भाई गप शप लाओ मैं मुड़ा आ जाना ਤੁਸੀਂ ਇੰਜ ਹੈ ਫੁੱਫੀ ਨੂੰ ਜਿਹੜਾ ਪੂਆ ਵੀ ਗੱਤੋ ਨਹੀਂ, ਤੇ ਫੁੱਫੀ ਤੁਸੀਂ- ਨੂੰ ਖਵਾਓ ਪਿਵਾਓ ਤੁਸੀਂ ਕੋਈ ਨਹੀਂ ਜਾਣਾ ਤੁਸੀਂ ਬਹੁ ਮੈਂ ਹੁਣ ਲੈ ਕੇ ਆਇਆ ਮੇਰੀ ਗੱਲ ਤਾਂ ਸਮਾਨ। ਸੁਣੋ। ਨਹੀਂ ਗੱਲ ਮੈਂ ਦੁਪਹਿਰਾਂ ਦੀ- ਕਈ ਗੱਲ ਵੀ ਕਾਇ ਨਹੀਂ ਸੁਣਨੀ ਮੈਂ ਸਮਾਨ ਲੈ ਕੇ ਆਉਂਦਾ ਤੁਸੀਂ ਇੱਥੇ ਬਾਹਰ ओ कमला मैं होई आवा उदू उन्हां अगे फोन कर बैठा मैं मंदा पिया ਅੱਛਾ ਠੀਕ ਹੈ ਹੁਣ ਮੈਂ ਆਪੇ ਸਮਝਾ हाँ, ਲਈ ਸਾਂ चलो ਦੂਜਾ। ठीक है ਹੁਣ ਹੁਣ ਖਾਤੇ ਮੈਂ- ਪੀਤੇ ਤੂੰ ਵੀ मैं ਖੈਰ आ ਪੈ जाना ਭਾਈ ਇੱਥੇ ਜਾਣਾ ਹੀ ਨੇ ਕੋਈ ਦੋਸਤ ਹੀ ਚਾਹ ਨਹੀਂ ਦਾ ਕੋਟ ਪਕਾ ਦੇ ਮੈਂ ਬੜਿੰਦੀ ਅੰਮੀ ਪਹਿਲੇ ਮੈਂ ਫੁੱਫੀ ਕੋਲ ਤਾਂ ਬਹਿ ਲਵਾਂ ਹਾਂ ਬਹਿ ਲੋ मेरी शहजादी दी अल्लाह पाक तेरे नसीब अच्छे करे और अल्लाह पाक तेरी जिंदगी करे। और भाई तू सुना ਠੀਕ ਆ ਮੈਂ ਤਾਂ ਇਹ ਦਿਲ 'ਚ ਰੱਖਿਆ ਭੈਣ ਮੇਰੀ ਹੁਣ ਕਿਦੇ ਮੇਰੇ ਹੱਥਾਂ 'ਚ ਗਈ ਹੁਣ ਸਾਈਂ ਜੋਗੀ ਰਹਿ ਗਈ ਹੁਣ ਭੈਣ ਕਿਹਦੇ ਹੱਥਾਂ ਹੁੰਦੀ? ਚੋਂ ਨਹੀਂ ਜਾਂਦੀ ਅੱਲਾ। ਅਸਲ ਦੇ ਵਿੱਚ ਜਦੋਂ ਤੇਰੇ ਉੱਥੇ ਡੇਰੇ ਲੱਗੇ ਰਹਿੰਦੇ ਆ ਨਾ ਮੇਰੇ ਹਾਲੋ ਉਦੋਂ ਤੇਰੀ ਔਲਾਦ ਨਿੱਕੀ ਆ ਤੈਨੂੰ ਪਤਾ ਹੁੰਦਾ ਬਈ ਇਹ ਤਾਂ ਗੂ ਮੂਤਰ ਜਿਹੜੇ ਮੇਰੀ ਭੈਣ ਹੀ ਦੋਮਣੇ ਆ ਨੂੰ ਹੁਣ ਤੇਰੀ ਔਲਾਦ ਹੋ ਗਈ ਹੈ ਮਾਸ਼ਾਅੱਲਾ ਵੱਡੀ ਹੁਣ ਤੈਨੂੰ ਮੇਰਾ ਠਾਉ ਬੂਆ ਨਹੀਂ ਲੱਭਦਾ। ਉਹ ਛੋਰੇ ਪਤਾ ਕੀ ਹੈ ਅੱਧੀ ਮੇਰੀ ਤਾਂ ਚਲੋ ਨੇਕ ਹੈ ਜੇ ਆ ਛੋਰ ਮੇਰਾ ਹੈ ਨਾ ਇਹ ਤੋਬਾ ਦਾ ਛੋਰ ਮਕਾਨ ਨੂੰ ਹੈ। ਕੁਝ ਵੀ ਨਹੀਂ ਛੋੜਦੀ ਅੱਲਾਹ ਪਾਕ ਜ਼ਿੰਦਗੀ ਕਰੇ ਮੇਰੀ ਉਮਰ ਵੀ ਉਹਨੂੰ ਲੱਗ ਜਾਵੇ ਛੋੜ ਉਹ ਆਪਣੀ ਜਗ੍ਹਾ ਤੇ ਫਿੱਟ ਵਧਾ ਤੇ ਉਹਦਾ ਮੂੰਹ ਨਾ ਐਵੇਂ ਝਿੜਕੀ ਰੱਖਿਆ ਕਰੋ। ਠੀਕ ਤੇ ਹੈ ਫਰਜ਼ਾਨਾ ਤੂੰ ਸੁਣਾ ਤੈਨੂੰ ਕੀ ਹੋਇਆ? ਕੁਝ ਵੀ ਨਹੀਂ ਥੋੜਾ ਸਿਰ ਨੂੰ ਦਰਦ ਹੈ ਮੇਰੇ ਜਿਹੜਾ ਹੋਇਆ ਸੋ ਠੀਕ ਹੈ ਹੁਣ ਕਿਹੜਾ ਹੋਣਾ ਇਸੋ ਸੋ ਤੇਰੀ ਵੀ ਮੇਰਾ ਵੀਰਾ ਆਦਤ ਨਾ ਗਈ ਮਜ਼ਾਕ ਉਹ ਵਾਲੀ। ਤੇ ਨਜ਼ਰ ਆਉਂਦੇ ਨਹੀਂ ਪਾਏ ਵਧੇ ਨਹੀਂ ਉਹ ਮੈਂ ਆਖੀ ਬੈਠਾ ਸੀ ਤੂੰ ਤਾਂ ਮੇਰੇ ਸਿਰ ਸਿਰ ਦੀ ਪੀੜੀ ਬਣਿਆ ਮੈਂ ਰਾਨਾ ਜਾਂਦਾ ਪਿਆ ਅੱਜ ਮੇਰਾ ਦਿਲ ਹੈ ਮੈਨੂੰ ਵੀ ਸ਼ਾਇਦ ਹੋ ਗਏ ਨਾ ਹਲਵਾ ਖਾਦਿਆਂ ਸਵਾਰ ਸਿਰੋਂ ਲੈ ਕੇ ਆ ਜਾਣਾ ਗੋਸ਼ਤ ਤੇ ਮੈਂ ਅੱਜ ਦਿਲ ਹੈ ਵੀ ਮੈਂ ਤੁਹਾਡੇ ਨਾਲ ਮੈਂ ਵੀ ਹਲਵਾ ਜਿਹੜਾ ਨਾ ਤੂੰ ਜਾ ਸਮਾਨ ਲੈ ਮੈਂ ਤੇ ਹਲਵਾ ਬਣਾ ਦੇਸਾਂ ਮੈਨੂੰ ਸਮਝ ਆ ਮੈਂ ਗਈ ਉਵੇਂ ਹੀ ਖਾਣਾ ਜਿਵੇਂ ਕਿ ਗਲੋ ਗਲਿਆ ਨਾ ਹਲਵਾ ਬਣਾ ਦੇਸਾਂ। ਅੱਬੂ ਤਾਂ ਪਤਾ ਨਹੀਂ ਬਹੁ ਮਜ਼ਾਕ ਕਰੇ ਛੋਰੇ ਘਰੋਂ ਬਾਹਰ ਨਾ ਇਤਨਾ ਨਿਕਲੀ ਕਾਰੋ ਆਪਣੇ ਪਿਓ ਦੀ ਇੱਜ਼ਤ ਵੱਲੋਂ ਵੀ ਵੇਖੀ ਤੇ ਸਭ ਤੋਂ ਪਹਿਲੇ ਮੇਰੀ ਇੱਜ਼ਤ ਵੱਲੋਂ ਵੀ ਵੇਖੀ ਕਿਉਂਕਿ ਤੂੰ ਮੇਰੀ ਧੀ ਹੈ। ਫੁੱਫੋ ਤਾਂ ਮੇਰੇ ਤੇ ਯਕੀਨ ਕੋਈ ਨਹੀਂ ਤੇ ਮੈਂ ਕਿਦੇ ਜਾਣੀ ਆ। ਮੈਨੂੰ ਯਕੀਨ ਹੈ ਮੇਰਾ ਪੁੱਤਰ ਲੇਕਿਨ ਲੋਕਾਂ ਦੇ ਮੂੰਹ ਜਿਹੜੇ ਨੇ ਨਾ ਉਹ ਨਹੀਂ ਡਕੀਂਦੇ ਹਾਂ ਉਹ ਤਾਂ ਹੈ ਸਮਝ ਆਈ ਨਾ। ਤੁਸੀਂ ਟੈਨਸ਼ਨ ਨਾ ਲਵੋ ਮੇਰੇ ਵੱਲ ਤੁਹਾਨੂੰ ਲਾਮਾ ਕੋਈ ਵੀ ਨਹੀਂ ਦਿੰਦਾ। ਇਨਸ਼ਾਅੱਲਾ ਤਾਲਾ ਇਨਸ਼ਾਅੱਲਾ। ਨਾਦੀਆ ਮੈਨੂੰ ਇੱਕ ਗੱਲ ਦੱਸ ਜੀ ਤੈਨੂੰ ਘਰ ਸਕੂਨ ਕਦੀ ਵੀ ਨਹੀਂ ਆਇਆ ਕੀ ਮਤਲਬ? ਜਦੋਂ ਨਹੀਂ ਹੈ ਵਿਰਾ ਦੇ ਘਰ ਟਪਾ ਕਮ ਨਹੀਂ ਹੈ ਜਦੋਂ ਨਹੀਂ ਹੈ ਇਥੇ ਟਪਾ ਕਮ ਨਹੀਂ ਹੈ। पहली गल तो यह है भी जितनी देर मेरे विरा दी जिंदगी है ना या जितनी देर उनके साथ चलते पैनो ते मैं इस बुए तू कोई नहीं रुकना। हाँ खोता कर मैं तेरे सिर ते इंज वजन दे के बैठिया मेरे नाल ना अगे भी तेरी भी मैं बर्दाश्त कर दी बहुत ढेर सारी हाँ। ते आज भी मेरे घर वाले मैनू निकलदे नाल सिर्फ तेरा नां लिया भी ओ तेनू चंगिया नहीं समझदी ते तू हर महीने तैयार होई खलोती होंदी है जी मैं तां बतरी वास्ते उधर गईयां बतरीए वास्ते उधर गईयां बिरा वास्ते उधर गईयां ते कुछ ना शोरे बेरे च रही करो ते शोरे बेरे च यहाँ भी अपने घर टेक के बैठी करना बिरा मेरे दा ओ साले च ना तू है नोखां दी ते तो ओ महसूस भी तां करवावना है ना भाई मैं नोखां दी ने ते नोखां दी आ ना ते घर ते पिछे तेरा विराज हुंदा है ए मैनू दसो मेरे विरा कदी चौकी उंदे नाल गल कीती है ते मेरे अच्छा मेरा विराट कदी थमा दे के बैठे भी नू ते ना कदी मुर्गे तल्ले खादे जेड़ी है ना अपनी बकवास हो ए बंद ही रखी कर ते ज्यादा बेहतर है ओ वेला याद कर जेड़े वेले तू मेरे बूए तू थम्मा दित्ती रख दिया ते उठदी ना है मेरे उठाया भी ना है उठदी हल्ला समझ आई ना सजा तू सजा मैनू काई नहीं समझ आई ना मैं अपने विरा दे बूए ते अंबिया राणा है जितनी देर मेरी जिंदगी है ते यार जितनी देर मेरे विरा दी जिंदगी है तेरा पूरा खानदान भी आ जावे ना ते मैनू नहीं रोक सकदा क्योंकि ए मेरा पेका बुआ है ते जेडी तेनू शौक है ते विरा नु सदा के मेल लिया कर पेका बुआ तेरा उदय खत्म हो गया जिदो तेन पर ना के इथों कट छड़िया अम्मी बस भी ते करो की हो गई खैर ताई जदों नी उदय साड़ बन जानी है हां दा तेरी मैं बकवास दोबारा को नहीं सुननी समझ आई ते छोरे प्यो आवी ना ते ओनू दस छड्डी भाई फुफ्फो आप के गई आ मैं ओंदे वास्ते मार गई ते ओ मेरे वास्ते मार गया ते तुसी भी मेरे वास्ते मार गए फुप्पी चंगा
ਲੱਥ ਮਗਰੂ ਆਵੜ ਹੁਣ ਤੇਰੇ ਦਿਲ ਨੂੰ ਠੜ ਪੈ ਗਈ ਹੈ ਤੈਨੂੰ ਸਕੂਨ ਆ ਗਿਆ ਤੇ ਤੂੰ ਚੁੱਪ ਕਰਕੇ ਬੈਠੀ ਕਰ, ਤੂੰ ਨਾ ਦੀ ਹਮਦਰਦੀ ਕੀਤੀ ਕਰ ਫੁੱਫੀ ਦੀ। ਕਿਉਂ ਨਾ ਮੈਂ ਉਸਦੀ ਹਮਦਰਦੀ ਕਰਾਂ? ਅਸੀਂ ਨਿੱਕੇ ਨਿੱਕੇ ਸੇ ਹੁਣ ਤੱਕ ਉਹ ਸਾਨੂੰ ਸਾਂਭ ਕੇ ਲੈਂਦਾ ਤੇ ਮੈਂ ਕਹਿੰਦੀ ਹਮਦਰਦੀ ਕਰਾਂ ਉਸ ਮਾਮੇ ਦੀ ਜਿਹੜਾ ਕਦੇ ਸਿਰ ਤੇ ਹੱਥ ਨਹੀਂ ਸੋ ਪਿਆਰ ਨਾਲ ਧਰਿਆ। ਹਲਾ ਤੁਸੀਂ ਮਾਮੇ ਨੂੰ ਬੜਾ ਇੱਜ਼ਤ ਨਾਲ ਮਿਲਦੇ ਹੋ ਆ ਕੇ। ਹਾਂ ਇੱਜ਼ਤ ਨਾਲ ਮਿਲਦੇ ਆ ਉਸ ਵੇਲੜ ਨੂੰ, ਉਹਨੂੰ ਸਾਡਾ ਮੂੰਹ ਭੰਦਾ, ਉਹ ਸਿਰਫ ਤੇਰੇ ਕੋਲ ਆਉਂਦਾ, ਸਿਰਫ ਤੈਨੂੰ ਚੂੰਡਣ ਵਾਸਤੇ। ਤੇ ਫੁੱਫੀ ਸ਼ੋਦੀ ਜੇ ਸਾਨੂੰ ਮਾਂ ਬਾਣ ਕੇ ਸਾਂਭਿਆ ਤੇ ਸਾਡੇ ਹੁਣ ਤੱਕ ਉਹਨੂੰ ਦੇਵਣ ਤੋਂ ਇਲਾਵਾ ਹੋਰ ਉਹ ਸਾਡੇ ਕੋਲ ਕੀ ਲਿਆ? ਤੁਸੀਂ ਇੰਜ ਕਰੋ, ਤੂੰ ਤੇ ਤੇਰਾ ਵੀਰਾ ਤੇ ਤੇਰਾ ਪਿਓ ਫੁੱਫੀ ਦੇ ਬੂਹੇ ਤੇ ਜਾ ਪਾਵੋ, ਛੱਡ ਜਾ ਮੈਨੂੰ ਵੀ ਤੇ ਅੱਗੇ ਤੇਰੀ ਫੁੱਫੀ ਕਰਨਾ, ਮੈਨੂੰ ਵੀ ਕਰ ਲਿਆ। ਤੇ ਅੱਗੇ ਹੁਣ ਤੱਕ ਅਸੀਂ ਕਿਦੇ ਰਹੇ ਆ? ਉਸ ਟਾਈਮ ਤੂੰ ਕਿਦੇ? ਉਸ ਟਾਈਮ ਤੇ ਤੂੰ ਆਣੀ ਹੈ ਫੁੱਫੀ ਕੋਲ ਜਾ ਕੇ ਇਹਨਾਂ ਨੂੰ ਛੱਡਿਆ, ਮੈਨੂੰ ਇਹ ਤੰਗ ਕਰੇਂਦੇ ਨੂੰ। ਉਸ ਟਾਈਮ ਤੈਨੂੰ ਕੋਈ ਨਾ ਪਤਾ ਲੱਗਦਾ ਕਿ ਉਹਨਾਂ ਦੀ ਫੁੱਫੀ ਹੈ। ਹੁਣ ਤੈਨੂੰ ਹੁਣ ਤੂੰ ਉਹਦਾ ਤੈਨੂੰ ਮੂੰਹ ਨਹੀਂ ਭੰਦਾ, ਜੇਕਰ ਉਹ ਮਹੀਨੇ ਪਿੱਛੋਂ ਵੀ ਆ ਜਾਵੇ ਤਾਂ। ਮੈਨੂੰ ਉਸ ਟਾਈਮ ਕੋਈ ਨਹੀਂ ਪਤਾ ਇਸ ਕਾਰੀ ਦਾ ਵੀ ਫੁੱਫੀ ਨੇ ਤੁਹਾਨੂੰ ਆਪਣਾ ਬਣਾ ਲਾਉਣਾ, ਪਤਾ ਨਹੀਂ ਕੀ ਤੁਹਾਨੂੰ ਤੋ ਕੇ ਨੇ ਪਿਆ ਛੱਡ। ਨਹੀਂ ਆਪਣੀ ਜ਼ੁਬਾਨ ਨਾ ਕੰਟਰੋਲ ਕੀਤੀ ਕਰ, ਅੰਮੀ ਆ ਜਾਵੇ ਤਾਂ ਬੜੀ ਸ਼ੌਕੀ ਆ ਜਾਨੀ ਹੈ। ਨਹੀਂ ਅੰਮੀ ਤੂੰ ਮੈਨੂੰ ਇੱਕ ਗੱਲ ਤਾਂ ਦੱਸੋ, ਤੈਨੂੰ ਫੁੱਫੀ ਆਂਦੀ ਕੀ ਹੈ? ਤੈਨੂੰ ਉਸ ਤੋਂ ਤਕਲੀਫ ਕਿਉਂ ਆਉਂਦੀ ਹੈ? ਤੈਨੂੰ ਕੀ ਆਂਦੀ ਹੈ? ਮੈਨੂੰ ਉਸ ਤੋਂ ਤਕਲੀਫ ਹੈ ਜਿਹੜੀ ਇੱਥੇ ਮੋੜ ਮੋੜ ਕੇ ਆਉਂਦੀ ਹੈ ਨਾ, ਉਹ ਇੰਜਾ ਨਹੀਂ ਆਉਂਦੀ। ਹਾਂ ਤੈਨੂੰ ਤਾਂ ਠਾਠ ਪੰਦੀ ਹੈ ਨਾ ਮਾਮੇ ਦੀ, ਹੈ ਨਾ? ਉਹ ਜਿਹੜਾ ਆਉਂਦਾ ਹੈ ਕਿ ਰੱਫਾ ਵੀ ਸਟੇਂਦਾ ਆਉਂਦਾ ਹੈ ਤੇ ਵੇਲੋੜ ਜੂ ਜਾਂਦਾ ਕਿਸੇ ਨਾ ਕੰਮਾਂ ਦਾ ਆ ਜਾਂਦਾ, ਉਸ ਟਾਈਮ ਤਾਂ ਉਹ ਮੇਰਾ ਬਿਲਾ ਆ ਗਿਆ, ਉਹ ਮੇਰਾ ਬਿਲਾ ਆ ਗਿਆ, ਉਸ ਟਾਈਮ ਤੇ ਤੈਨੂੰ ਕੋਈ ਨਹੀਂ ਪਤਾ ਲੱਗਦਾ। ਤੂੰ ਆਪਣੇ ਮਾਮੇ ਦੀ ਗੱਲ ਗਿਲਾ ਕਰੇਂਗੀ? ਮੇਰਾ ਉਹ ਮਾਮਾ ਹੈ ਹੀ ਕੋਈ ਨਾ, ਮੇਰੀ ਸਿਰਫ ਲੱਗਦੀ ਹੈ ਤੇ ਮੇਰੀ ਫੁੱਫੀ, ਬਸ। ਬਕਵਾਸ ਬੰਦ ਕਰ ਲਾ ਹੁਣ, ਜ਼ਬਾਨ ਨਾ पे चलावी। मैं तेरी माँ के तू मेरी ओ माँ, तू मेरी माँ ही कोई नो। की करा इसदा? इसने मेरी औलाद भी आज हथ वास्ते कीती होई है। इसदा ते मैं छेद दा कर लई से एक बार दो आवा ओ दो वो ਜਿਹੜੇ ਕਲੈਂਦੀ ਏ ਕੀ ਬਣੇ? ਕੀ ਬਣਨਾ ਹੈ? ਅੱਗੇ ਕੋਈ ਨੂੰ ਪਤਾ। ਤੇ ਰੋਂਦੀ ਕਿਉਂ ਪਈ ਹੈ? ਕੀ ਹੋਇਆ? या तू निकले ते तेरे तो बाद भाई निकले उस रन मेरी कुत्ते तू बैड़ी कार कीती है। अमन शेर मैनू पता है मैं गलत आमू, तू सच्चा खपदा है भी उस बूहे ते ना गई कर, उत्ते तेरा मुंह झिड़किंदा है। मैं ज्यादा जिद तू नहीं करेंदा बे, तू अक्सर मैन पेके बूहे तू रोकदा पिया, लेकिन उस औरत दी ना जबान और उनदी सोच तू मैनू यही पता लगा है कि ਅਸੀਂ ਉਹਨੂੰ ਐਂ ਬਿਲਕੁਲ ਸਿਮੰਦੇ ਹੀ ਨਹੀਂ ਤੇ ਨਾ ਚੰਗੇ ਲੱਗਦੇ ਆ। ਆਂਦੀ ਪਈ ਹੈ ਕਿ ਜਿਹੜਾ ਮਹੀਨੇ ਬਾਅਦ ਤੂੰ ਟੁਰੀ ਹੋਈ ਹੁੰਦੀ ਹੈ, ਤੈਨੂੰ ਘਰ ਚੈਨ ਨਹੀਂ ਆਉਂਦਾ ਜਾਂ ਘਰ ਵਾਲਾ ਤੈਨੂੰ ਘਰ ਬਵਣ ਨਹੀਂ ਦਿੰਦਾ। ਉਹ ਗੱਲ ਆਈ ਨਾ, ਜ਼ਿਆਦਾ ਆਵਣ ਨਾਲ ਮੁਹੱਬਤ ਘਟਦੀ ਹੈ, ਵੱਧਦੀ ਕਾਈ ਨਹੀਂ। ਅਮਨ ਸੇਨ ਮੈਂ ਅਗਾ ਤੂੰ ਨਹੀਂ ਆਉਂਦੀ ਇਸ ਬੂਏ ਤੇ। ਅੱਛਾ ਠੀਕ ਹੈ, ਆ ਮੋਟਰਸਾਈਕਲ ਤੇ ਚੱਲ ਵੀ ਉਹ ਵੀ ਤੈਨੂੰ ਛੱਡੀ ਜਾਈਏ। ਮੈਂ ਤਾਂ ਆਪ ਜਾਵਾਂ, ਮੈਨੂੰ ਕੀ ਪਤਾ ਅੱਗੂ ਤੂੰ ਆਉਂਦਾ ਪਿਆ ਹੋਣਾ। ਤੂੰ ਚਾਬੀ ਲੈ ਲੈਣਾ, ਵਗ ਜਾਵੇਂ। ਮੈਨੂੰ ਚਲਾਣਾ ਆਉਂਦਾ ਹੁੰਦਾ ਤਾਂ ਗੱਲ ਲੈਣਾ। ਚੱਲ ਆ ਜਾ, ਬਲਕਿ ਮੈਂ ਇੱਥੇ ਹੀ ਖਲੋਂਦੀ ਆ, ਤੂੰ ਜਾ ਬਸ। ਆ ਜਾ, ਨਹੀਂ ਆਖ ਸਕ ਗਈ ਜਾਗਾ ਮੈਂ ਖਲੋਤੀ ਆ। ਸਹੀ ਆਂਦੇ ਨੇ ਸਿਆਣੇ ਕਿ ਜਦੋਂ ਮਾਂ ਪਿਓ ਮਾਰ ਜਾਵੇ ਨਾ, ਪੇਕਾ ਬੂਆ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਅੱਜ ਉਹ ਗੱਲ ਮੈਨੂੰ ਸਾਵੇਂ ਆਉਂਦੀ ਪਈ ਏ। ਮੈਂ ਤਾਂ ਆਉਂਦੀ ਇਸ ਗੰਦੀ ਕੁਤੀਕ ਮਗੇ ਕਿ ਨਾ ਤੋਂ ਇਲਾਵਾ ਮੇਰਾ ਦਿਲ ਨਹੀਂ ਲੱਗਦਾ। ਵਿਰਾਮ ਅੱਗੇ ਰਮਦੀਆਂ ਬਤਰੀ ਹੈ ਤੇ ਬਤਰੀ ਮਗੇ ਰਮਦੀਆਂ, ਪਰ ਇਸ ਰਾਨ ਨੂੰ ਅੱਲਾ ਜਾਣੇ ਮੇਰੇ ਨਾਲ ਕੀ ਹੈ, ਕਿਉਂ ਮੇਰੇ ਗਿੱਟਿਆਂ ਗੋਡਿਆਂ 'ਚ ਬਹਿ ਗਈ ਹੈ, ਕਿਉਂ ਮੈਨੂੰ ਵੱਢ ਵੱਢ ਕੇ ਪੰਦੀ ਰਾਂਦੀ ਹੈ। ਉਹਨੂੰ ਸ਼ਰਮ ਤੇ ਹਯਾ ਨਹੀਂ ਆਉਂਦਾ, ਉਹਨੂੰ ਗੈਰਤ ਨਹੀਂ ਆਉਂਦੀ ਵੀ ਇਹ ਜੋ ਆ ਜਾਂਦੀ ਹੈ ਸਾਨੂੰ ਕਾਸ਼ਾ ਦੇ ਹੀ ਜਾਂਦੀ, ਸਾਡੇ ਕੋਲ ਲੈ ਤਾਂ ਕਾਸ਼ਾ ਨਹੀਂ ਜਾਂਦੀ। ਨਾ ਆਓ ਤਾਂ ਵੀ ਬੁਰੇ, ਆਓ ਤਾਂ ਵੀ ਬੁਰੇ। ਅੱਬੂ ਆ ਜਾਂਦਾ ਨਾ, ਉਸ ਨੂੰ ਮੈਂ ਦੱਸਣੀ ਆ ਜਿਹੜੀ ਕਾਰ ਉਸ ਨਾਲ ਕੀਤੀ ਸੋ ਹੁਣ ਉਹ ਸਾਨੂੰ ਭਾਵੇਂ ਮਿਲਣ ਹੀ ਨਾ ਆਵੇ। ਪਤਾ ਨਹੀਂ ਅੱਬੂ ਜਿਹਦੇ ਜਾਂਦਾ ਉੱਤੇ ਜਾ ਕੇ ਬਹਿ ਜਾਂਦਾ। ਕਿਦੇ ਗਏ ਪੁਰਾਣੇ ਕਿਦੇ ਨੂੰ? ਕਿਦੇ ਗਏ ਨੂੰ? ਵਗ ਗਏ ਨੇ ਘਰ ਆਪਣੇ। ਕਿਉਂ? ਤੇਰੀ ਬੇਗਮ ਸਾਹਿਬਾ ਪੁੱਪੀ ਦੇ ਕੁੱਤੇ ਵਾਲੀ ਕਾਰ ਕੀਤੀ ਤੇ ਉਹ ਰੋਂਦੀ ਪਈ ਹੈ, ਤੂੰ ਨਿਕਲ ਗਈ ਹੈ ਤੇ ਉਸ ਤੇਰੀ ਵਾਸਤੇ ਇੱਕ ਸੁਨੇਹਾ ਵੀ ਦਿੱਤਾ ਹੈ। ਉਸ ਆਖਿਆ ਮੇਰੇ ਬਿਰਾਨ ਵਾਖੀ, तेरी वास्ते मैं मार गई ते मेरी वास्ते तुसी मार गए। अल्लाह ना करे। ओ किधे गई दूई बयान कदे हैं? ओ पुप्पी दी दाना तो ला के चेक के अंदर आराम करती पई है। और बाहर निकल ना, तैनू बाहर सद्या है की है वल वल आराम नाल। जेड़ी तेरी मैं कोई गल पूछा ना तमीज नाल, ओ मैं तमीज ना दसनी ते जलसे भी। क्यों क्यों वखे? ओ तेरा की बिगाड़िया है? के तो
ਤੇਰਾ ਵਿਰਾਹ ਵੇ ਸਗੋਂ ਕਦੀ ਗੱਲ ਕੀਤੀ? ਅੱਛਾ ਤੇ ਮੇਰੇ ਵਿਰਾਹ ਕਿਧਰ ਤੋਂ ਲੈ ਜਾਂਦਾ ਹੈ ਆਕੇ? ਤੇ ਲੈ ਜਾਂਦਾ ਉਹ ਕੀ ਇੱਥੋਂ ਲੈ ਕੇ ਜਾਂਦੀ? ਉਹਨੂੰ ਕੀ ਇੱਥੇ ਪੈਸੇ ਪਤਾਈਂਦੀ ਰਹਿਣੀ ਹੈ ਇਹ ਤੇ ਖਾਣੇ ਖਵਾਈਂਦੀ ਰਹਿਣੀ ਹੈ? ਤੇ ਮੇਰਾ ਵਿਰਾਹ ਤਾਂ 2-3 ਮਹੀਨੇ ਬਾਅਦ ਆਵੇ ਤਾਂ ਵੀ ਤੁਹਾਨੂੰ ਹੁੰਦਾ ਹੈ ਵੀ ਉਹ ਕਿਉਂ ਆਇਆ? ਮੁੱਢੂ ਹੀ ਨਾ ਤੇਰੀ ਭੈਣ ਦੂਆ ਤਰੀਆ ਦਿਹਾੜੇ ਚੜੀ ਹੁੰਦੀ ਹੈ ਤੇ ਉਹ ਸੋਹਣਾ ਹੈ ਤੂੰ ਇਸ ਗੱਲ ਦੀ ਮਾਮੀ ਲੱਗਣੀ ਹੈ। ਤੂੰ ਸ਼ੁਕਰ ਕਰ ਮੈਂ ਤੈਨੂੰ ਲਿਆ। ਮੈਂ ਇਹ ਕੋਈ ਨਾ ਪਤਾ ਵੀ ਤੂੰ ਸਾਨੂੰ ਇੱਟੀ ਕਰ ਛੱਡਣਾ। ਹੱਲਾ ਮੈਂ ਇੱਟੀ ਕੀਤਾ ਆਪਣੀਆਂ ਕਰਤੂਤਾਂ ਚ ਹੋਏ ਇੱਟੀ ਬਕਵਾਸ ਨਾ ਕੀਤਾ ਕਰੋ ਬਈ ਨਾ ਉਹਨਾਂ ਕਾਸ਼ਾ ਖਾਦੀ ਨਾ ਪੀਤੀ ਤੇ ਤੂੰ ਲੜ ਕੇ ਦੋ ਗੱਲ ਛੱਡਿਆ। ਹੱਲਾ ਮੈਂ ਹੀ ਲੜੀਆਂ ਨੇ ਤਾਂ ਕੋਈ ਗੱਲਾਂ ਕੀਤੀਆਂ ਹੀ ਕੋਈ ਨਹੀਂ। ਦੱਸ ਛੱਡਿਆ ਨਾ ਤੇਰੀ ਲਾਡਲੀ ਤੀ ਸਾਬਾ ਨੇ। ਅੱਬੂ ਫੁੱਫੀ ਚੁੱਪ ਕਰਕੇ ਬੈਠੀ, ਹਾਲਾਂਕਿ ਇਹਦੇ ਕੋਲ ਤਾਂ ਹਾਲ ਚਾਲ ਪੁੱਛਦੀ ਪਿਆ ਤੇ ਇਹ ਪਿਆ ਕਿ ਇਹ ਤੂੰ ਦੱਸ ਤੈਨੂੰ ਘਰ ਸਕੂਨ ਨਹੀਂ ਆਉਂਦਾ? ਉਹਦੀ ਕੁੱਤੇ ਵਾਲੀ ਕਾਰ ਕੀਤੀ ਤੇ ਮੜੋ ਕੋਈ ਅਗੂ ਕਾਰ ਨਹੀਂ ਤਾਂ ਡਾਢੀ ਲੱਗ ਗਈ ਇਹਨੂੰ। ਓਏ ਉਹ ਮੇਰੀ ਭੈਣ ਹੈ ਪੁਰਾਣਾ ਤਾਂ ਵੈਸੇ ਰੱਬ ਦੀ ਰਹਿਮਤ ਹੁੰਦਾ। ਤੂੰ ਕਿਉਂ ਸਾਡੇ ਸਾਮਤ ਬਣ ਗਈ ਹੈ ਤੇ ਕਿਉਂ ਸਾਨੂੰ ਪਿੱਟੂ ਹੈ? ਕਿਉਂ ਸਾਡੇ ਦਮ ਨੂੰ ਪਿੱਟੂ ਹੈ? ਤੋ ਕਦੋਂ ਖਲੋਣਾ ਸਵਾਣੀ ਵੇ ਪਿੱਟ ਆਪਣੀ ਭੈਣ ਨੂੰ। ਮੈਂ ਕਿਉਂ ਪਿੱਟਾ ਉਹ ਕਿਸੇ ਤੇਰੇ ਨੂੰ? ਅਗਲੇ ਨੂੰ ਪਿੱਟਾ ਤੇਰੇ ਪਿਛਲੇ ਨੂੰ ਪਿੱਟਾ ਮੈਂ ਤੈਨੂੰ ਪਿੱਟਾ ਮੈਂ ਕੀ ਕਰਾਂ ਤੇ ਕਿਹੜੇ ਪਾਸੇ ਜਾਵਾਂ? ਜਾਵਾ ਜਿੱਦਾਂ ਜਾਮਣਾ ਜਿੱਦਾਂ ਭੈਣ ਗਈ ਉਦਾਂ ਹੀ ਜਾ ਕੇ ਬਹਿ ਰੋ। ਉਹ ਨਾ ਭੋਗ ਮੈਂ ਤੇਰਾ ਮੂੰਹ ਕੋਟ ਛੱਡਣੇ ਕੁੱਤੀ ਜਾਣ ਦਿਓ। ਅੱਬੂ ਕੀ ਹੋਇਆ ਅੱਬੂ? ਪ੍ਰੇਮੀ ਕੀ ਹੋਏ? ਉਹ ਤੂੰ ਮੈਨੂੰ ਹੱਥ ਨਾ ਲਾ ਮੇਰਾ ਪਰ ਗੋਸ਼ ਅੱਬੂ ਕੀ ਹੋਇਆ? ਕੀ ਬਣਿਆ ਬਾ? ਮੇਰੇ ਗੁਰਦੇ ਤਕਲੀਫ ਹੋਈ ਨੇ। ਖੈਰ ਤੇ ਕੀ ਬਣਿਆ ਕੀ ਅੱਬੇ ਨੂੰ? ਓਏ ਇਸ ਕੁੱਤੀ ਜਾਨ ਦੀ ਜਿਹੜੀ ਹੈ ਪਾਣੀ ਲਾਇਆ ਘੁੱਟ। ਇਹ ਮੇਰੀ ਅੱਖੀ ਗੁਜ਼ੂਰ ਕਰ ਲਓ। ਮੇਰੀ ਭੈਣ ਮੇਰੇ ਬੂਹੇ ਚ ਲੜ ਕੇ ਵਗ ਗਈ ਨੇ। ਓਏ ਹਾਲ ਦਵਾ ਨਾ ਬਾ। ਓਏ ਓਏ ਉਹ ਮਰਦਾ ਪਿਆ ਹੀ ਨੇ। ਆਸੇ ਪਾਣੀ ਪਿਵਾ ਬੋਲੋ। ਆ ਪਾਣੀ ਪੀਣਾ। ਬਸ ਕਰੋ। ਪਰ ਹੁਣ ਅੱਜ ਜਾ ਓਏ ਬਾ ਟਕਰਾਉਣਾ। ਅੱਬਾ ਅੱਬਾ ਆਸਫ ਜਾ ਸਕੂਟਰ ਲੈ ਕੇ ਆ, ਡਾਕਟਰ ਤੇ ਲੈ ਜਾਵੀਏ ਜਾ। ਅੱਬਾ ਮੈਂ ਆਇਆ ਬਸ 1 ਮਿੰਟ। ਮੇਰੇ ਸੋਹਣੇ ਅੱਲਾ ਹੁਣ ਤਾਂ ਤੇਰੇ ਕਲੇ ਨੂੰ ਬੜੀ ਠਾੜ ਬੰਦੀ ਪਈ ਹੋ ਸੀਗਾ ਨਾ। ਤੂੰ ਤਾਂ ਕਸਮ ਅੱਲਾ ਦੀ ਮਾਂ ਸਦਾਵਣ ਦੇ ਵੀ ਕਾਬਿਲ ਕੋਈ ਨੂੰ। ਅੱਬਾ ਉਹ ਮੇਰੀ ਦੀ ਨਾਲ ਲੜ। ਆਸਫ ਜਲਦੀ ਲੈ ਕੇ ਆ। ਉਹ ਦਫਾ ਕਰੋ ਕੁੱਤੀ ਨੂੰ। ਪ੍ਰੇਮੀ ਦੱਸ ਤੁਸੀਂ ਕੀ ਹੋਏ? ਔਰ ਅੱਬਾ ਮੋਟਰਸਾਈਕਲ ਲੈ ਕੇ ਆ ਹਸਪਤਾਲ ਚ ਨਹੀਂ ਠੁੱਟਾ। ਉੱਠੀ ਅੱਬਾ। ਆ ਜਾ ਆ ਜਾ। ਆਸਫ ਜੁੱਤੀ ਜੁੱਤੀ ਪਾਓ ਅੱਬਾ। हेलो ਹੈਲੋ फरजाना भैन की हाल है? ਬਸ ਬਾਈ ਠੀਕ ਆ। ਤੇ ਕਿਦੇ ਹੋਏ? मैं बाले घर वदा। ਭਾਈ ਦੇ ਹਸਪੀਟਲ ਤੇ ਆਵੇਂ ਆ। खैर ता है? ਪ੍ਰੇਮੀ ਦੀ ਬਹੁਤ ਵੀ ਖਰਾਬ ਹੈ ਤੇ ਹਸਪੀਟਲ ਆਵੇਂ ਬੁਆਣੇ ਸੀ ਆਏ ਵਦੇ ਆ। अल्लाह पाक सुख दे सुस बाले ते मैं थोड़ा जा मसरूफ हाँ। जे मेरा टाइम लगा तो मैं भी आज केड़े अस्पताल च। यार सरकारी दे कोई था सरकारी हॉस्पिटल ही आए हो और किधर जामना है? चलो मैं बाले थोड़ा जा काम तो रुद होया। अवेल तो शायद चक्कर लेसा जे ना पड़ी आया तो मैं चलो काल दी डेट च मैं चक्कर लेसा सही ला। तू हूं ना आजा काल दी डेट च पियाना है। मेरी बहन तू बू मजबूर करनी मैं ना मैं को हैन घर दे विच कुछ हालात शलात हैन खराब तो बनइंदा बना ते मैं अल्लाह करे सी आ जा समीन तू परेशान ना हो मैं चक्कर लेसा। चलो ठीक है। हाँ हैरान परेशान अल्लाह सुख दियो सो नहीं मरदा। ये जाट बद फोन ठोकी खले जाट कोई ना कोई ये पता भी इसमें बिरा पता नहीं केड़े काम ते रुद्द होया। एक तो जेड़ी सवाणी भांडा ले जांदी है थेंदी ओ वापस काहे नहीं करदी तो बहुत औखी। भाई अहमद शेर कौन है? बाजी हैदर आ जा पुत्र आगा। अस्सलाम वालेकुम। वालेकुम अस्सलाम की हाल चाल है? मां ठीक है अल्हम्दुलिल्लाह शुक्र है अल्लाह दा। तुसी सुनाओ। मैं भी ठीक ठाक आज की मेरा बोल गया साडे घर दा। मैं तो आख्या तुसी कोई ना वदे उस गए ते हस्पताल कोई नहीं गए? अस्पताल क्यों? ओ ਤੁਹਾਡਾ भाई नहीं दाखिल है यूसुफ कोई नहीं ਤੁਹਾਨੂੰ पता? प्रेमी नु की होया है ते क्यों दाखिल हो? ਉਸ ਨੂੰ ਗੁਰਦਿਆਂ ਦਾ ਮਸਲਾ ਹੈ ਤੇ ਉਹਦਾ ਤਾਂ ਆਪਰੇਸ਼ਨ ਹੈ। ਤੁਹਾਨੂੰ ਕਿਸੇ ਨਾ ਹੀ ਕੋਈ ਨਹੀਂ ਲਿਆ। ਮੈਨੂੰ ਤਾਂ ਮੇਰਾ ਵੀਰਾ ਕਿਸੇ ਵੀ ਕੋਈ ਨਹੀਂ ਫੋਨ ਕੀਤਾ ਨਾ ਮੇਰੇ ਉਹ ਬਤਰੀਏ ਕੀਤਾ ਨਾ ਬਤਰੀ ਕੀਤਾ।
ਵਰਜਾਈ ਦੀ ਤਾਂ ਅੱਗੇ ਮੇਰੇ ਨਾਲ ਕਾਇ ਨਹੀਂ ਬਣਦੀ, ਉਹ ਤਾਂ ਮੈਨੂੰ ਚੰਗਿਆ ਹੀ ਨਹੀਂ ਸਮਝਦੀ, ਭਾਵੇਂ ਨਹੀਂ, ਉਸੇ ਮਨਾ ਕੀਤਾ ਹੋਵੇ ਉਹਨਾਂ ਨੇ। ਨਹੀਂ ਉਹ ਨਾ ਮੈਂ ਤੁਹਾਨੂੰ ਦੱਸਿਆ ਨਾ, ਉਹਨਾਂ ਨੂੰ ਟੈਨਸ਼ਨ ਦੀ ਵਜ੍ਹਾ ਤੋਂ ਯਾਦ ਕੋਈ ਨਹੀਂ ਰਿਹਾ ਉਹ ਮਨਾ, ਤੇ ਉਹ ਮੈਂ ਤਾਂ ਸੁਣਿਆ ਉਸ ਨੂੰ ਆਪਰੇਸ਼ਨ ਦੱਸਿਆ ਇਹਨੇ ਅਰਜੈਂਟ, ਡਾਕਟਰ ਨੇ ਆਖਿਆ 24 ਘੰਟਿਆਂ ਦੇ ਵਿੱਚ ਆਪਰੇਸ਼ਨ ਕਰਾਓ। 24 ਘੰਟੇ ਚੋਖਾ ਖਰਚਾ ਦੱਸਿਆ ਇਹਨੇ। ਖਰਚਾ 14-15 ਲੱਖ ਰੁਪਇਆ ਸੁਣਾਈ ਖਲੇ, ਪ੍ਰਾਈਵੇਟ ਹਸਪਤਾਲ ਗਏ ਨੇ, ਉਸ ਤੋਂ ਇਲਾਵਾ ਇਲਾਜ ਹੀ ਉਹਨਾਂ ਨੇ 15 ਲੱਖ ਤੇ ਉਹ ਵੀ ਆਪਰੇਸ਼ਨ ਅਰਜੈਂਟ ਦੱਸਿਆ ਨੇ। ਅਰਜੈਂਟ ਦੱਸਿਆ ਇਹਨੇ। ਹੈਦਰ ਵੀਰਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਈ ਬਈ ਛੋੜ ਤਾਂ ਅੱਗੇ ਕੰਮ ਕੋਈ ਨਹੀਂ ਕਰਦਾ, ਮੇਰਾ ਵੀਰਾ ਹੈ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਜਾਂ ਲੁਗਦਿਆਂ ਨੂੰ ਠੱਗ ਕੇ ਘਰ ਚਲਾਈ ਵਦਾ, ਤੇ ਹੁਣ ਕੀ ਬਣਸੀ। ਉਹ ਤਾਂ ਬਹੁਤ ਪਰੇਸ਼ਾਨ ਹਨ ਬਾਜੀ, ਤੇ ਮੈਂ ਤਾਂ ਕਿ ਤੁਸੀਂ ਚਲੇ ਗਏ ਉਸ ਗਏ, ਮੈਂ ਤਾਂ ਸਿਰਫ ਪਤਾ ਕਰਨ ਆਇਆ। ਮੈਂ ਕੋਈ ਨਹੀਂ ਗਈ ਤੇ ਉਹ ਮੈਂ ਜਾਣਦੀ ਹਾਂ ਮੇਰਾ ਵੀਰਾ, ਤੇਰੀ ਮਿਹਰਬਾਨੀ ਜਿਹੜਾ ਤੂੰ ਆ ਗਿਆ, ਅੱਲਾਹ ਪਾਕ ਤੇਰੇ ਬੱਚਿਆਂ ਦੀ ਜ਼ਿੰਦਗੀ ਕਰੇ ਤੇ ਹਮੇਸ਼ਾ ਸਲਾਮਤ ਰਵੇ। ਤੇ ਅਹਿਮਦ ਸ਼ੇਰ ਕੋਈ ਆਏ ਮੇਰੇ ਖਿਆਲ ਘਰ ਹੀ ਵਧੇ ਨੂੰ ਅੱਗੇ, ਮੈਂ ਨਾ ਹਸਪਤਾਲੋਂ ਪਤਾ ਕਰਾਇਆ, ਉਹਨਾਂ ਆਖਿਆ ਵੀ ਉੱਥੋਂ ਇੱਕ ਫਿਰ ਘਰ ਚਲੇ ਗਏ, ਉਹਨਾਂ ਆਖਿਆ ਵੀ ਤੁਸੀਂ ਜਦੋਂ ਤੁਹਾਡੀ ਪੇਮੈਂਟ ਅਰੇਂਜ ਹੋ ਸੀ ਉਸ ਟਾਈਮ ਤੁਸੀਂ ਹਸਪੀਟਲ ਆਣਾ, ਤੇ ਜਿਤਨਾ ਜਲਦੀ ਹੋ ਸਕੇ ਤੁਸੀਂ ਪੈਸੇ ਅਰੇਂਜ ਕਰੋ। ਅੱਲਾਹ ਕਦੀ ਵੀ ਕੁਝ ਨਾ ਹੋ ਉਸ ਮੇਰਾ ਵੀਰਾ, ਮੇਰੇ ਵੀਰਾ ਨੂੰ ਅੱਲਾਹ ਪਾਕ ਉਹਦੀ ਲੰਬੀ ਜ਼ਿੰਦਗੀ ਕਰੇ, ਉਹਦੇ ਬੱਚੇ ਐ ਨੂੰ ਅੱਲਾਹ ਪਾਕ ਉਹਨੂੰ ਕਦੀ ਕੁਝ ਨਾ ਕਰੇ। ਚਲੋ ਮੇਰਾ ਵੀਰਾ ਤੇਰੀ ਮਿਹਰਬਾਨੀ। ਠੀਕ ਹੈ ਬਾਜੀ। ਤੇ ਅਹਿਮਦ ਸ਼ੇਰ ਆਉਂਦਾ ਹੈ ਨਾ, ਹਾਂ ਉਹਨਾਂ ਨੂੰ ਦੱਸੋ ਤੇ ਜਾਓ, ਉਹਨਾਂ ਨੂੰ ਟੈਨਸ਼ਨ ਤੋਂ ਕੋਈ ਨਹੀਂ, ਤੁਹਾਨੂੰ ਦੱਸਣਾ ਯਾਦ ਰਿਹਾ ਤੇ ਤੁਸੀਂ ਵਾਗ ਮੈਂ ਜਾਣਦੀ ਆ ਮੇਰਾ ਵੀਰਾ, ਮੈਂ ਜਾਣਦੀ ਆ। ਠੀਕ ਹੈ ਪਤਾ ਨਹੀਂ ਹੁਣ ਅਹਿਮਦ ਸ਼ੇਰ ਕਿਤੇ ਗਿਆ। ਮਿਹਰਬਾਨੀ ਮੇਰਾ ਵੀਰਾ, ਅਹਿਮਦ ਸ਼ੇਰ ਪਤਾ ਨਹੀਂ ਕਿਹੜੇ ਪਾਸੇ ਵਾਗ ਗਿਆ, ਮੈਨੂੰ ਸਮਝ ਕਾਇ ਨਹੀਂ ਆਉਂਦੀ ਪਈ। ਅੱਛਾ ਅੱਬਾ, ਮੈਂ ਨਾ ਡੋਰਾਂ ਦਾ ਵੀ ਰੇਟ ਸ਼ੇਟ ਲਵਾਇਆ ਏ, ਦੋਵਾਂ ਮੱਝੀ ਦਾ ਵੀ ਤੇ ਗਾਂ ਦਾ ਵੀ, ਨਾਲ ਫਲਾਂ ਛਲਾਂ ਦਾ ਵੀ, ਤੇ ਤਾਂ ਵੀ ਪੈਸੇ ਉਹ ਪੂਰੇ ਨਹੀਂ ਹੁੰਦੇ ਪਏ, ਤਕਰੀਬਨ ਕਮੋ ਪੇਸ਼ 10 ਲੱਖ ਰੁਪਏ ਥੁੜਦਾ, ਸਾਡਾ 7 ਲੱਖ ਦਾ ਮਾਲ ਹੈ। ਉਹ ਪੁੱਤਰਾ ਬਹੁਤ ਲੰਮੀ ਮੰਜ਼ਿਲ ਹੈ। ਮੈਂ ਤਾਂ ਦੋਸਤਾਂ ਨੂੰ ਕਾਫੀ ਹੈ, ਕੋਈ ਪੈਸੇ ਮੰਗੇ ਨੂੰ, ਉਹ ਵੀ ਚਲੋ ਕੋਈ 10,000 ਦੇ ਸੀ, ਕੋਈ 20 ਦੇ ਸੀ, ਕੋਈ 30, ਮੋੜ ਵੀ ਨਹੀਂ ਪੂਰੇ ਹੁੰਦੇ। ਅੱਲਾ ਵਾਲੀ ਗਲੀ ਹੈ ਫਰਜ਼ਾਨਾ ਜੀ। ਉਹ ਤੂੰ ਵੀ ਕੋਈ ਗੱਲ ਕਰ ਲਾ, ਹੁਣ ਵੇਖ ਲੈ ਸਾਡੇ ਹਾਲਾਤ ਤੋਂ ਤੇਰੇ ਸਾਹਮਣੇ ਹੀ ਹੈ। ਹਾਂਜੀ। ਤੇ ਉਹ 5 ਮਰਲੇ ਜਿਹੜੇ ਹੈ ਨਾ ਉਹ ਚ ਵੇਚੀਏ ਕੋ ਜੋ ਚਗਤੀਏ। ਹਾਂ ਇਹ ਇਸ ਬੇਲੀ ਨੂੰ ਮਾਇਆ ਨਾ ਤੇ ਉਹ ਮੈਨੂੰ ਅਰਜੈਂਟ ਚ ਚਲੋ ਪੈਸੇ ਦੇ ਦੇਸੀ, ਜੇ ਗੁੰਜਾਇਸ਼ ਬਣੀ ਤੇ ਜਗ੍ਹਾ ਮੋੜ ਵਾਪਸ ਲੈ ਲੈ ਸਾਇਆ ਬਣ ਜਾਸਣ। ਮੇਰਾ ਪਿਓ ਤਾਂ ਵੱਧ ਕੇ ਕਾਸ਼ੇ ਕਾ ਨਹੀਂ, ਜਗ੍ਹਾ ਮੋੜ ਬਣ ਜਾਸੀ, ਤੁਹਾਡੀ ਜ਼ਿੰਦਗੀ ਅੱਲਾ ਪਾਕ ਕਰੇ ਤੁਸੀਂ ਤੰਦਰੁਸਤ ਹੋ ਜਾਸੋ ਨਾ, ਇਹ ਜ਼ਮੀਨਾਂ ਵੀ ਲੀ ਜਾਸੀ, ਢੋਰ ਵੀ ਰੀ ਆ ਜਾਸੀ, ਹਰ ਚੀਜ਼ ਵਾਪਸ ਆ ਜਾਸੀ। ਸਭ ਤੋਂ ਪਹਿਲੇ ਤੁਸੀਂ ਉਸ ਤੋਂ ਬਾਅਦ ਹਰ ਚੀਜ਼। ਪ੍ਰੇਮੀ ਉਹ ਤਾਂ 5 ਮਰਲੇ ਜਿਹੜੇ ਮੇਰੇ ਹਿੱਸੇ ਦੇ ਆਨ ਨਾ, ਉਹ ਤੇ ਭਾਈ ਮਲੰਗੀ ਦੇ ਨਾਮ ਕਰਾ ਛੱਡਿਆ ਨੂੰ। ਹਾਂ ਉਹ ਅਗਲੇ ਦਿਨ ਜਦੋਂ ਆਇਆ ਹੀ ਉਹ ਐਵੇਂ ਨਾ ਭੱਜ ਕੇ ਮੇਰਾ ਪਿਓ ਆਉਂਦਾ ਕੰਨੀ ਲੱਗ ਬੰਦਾ, ਉਹ ਆਪਣਾ ਆਪ ਵਿਖਾ ਗਿਆ, ਹੁਣ ਉਹ ਮਰਦਾ ਪਿਆ ਹੁੰਦਾ, ਕਿਦੋਂ ਪੈਸਾ ਨਾ ਅਰੇਂਜ ਕਰਨਾ। ਜਿੱਥੇ ਬਲਦੀ ਪਈ ਹੋਵੇ ਨਾ ਉੱਥੇ ਸੇਖ ਹੁੰਦਾ ਕਿ ਮੈਂ ਆਪਣੇ ਔਲਾਦ ਦੀ ਕਿਵੇਂ ਜਾਇਦਾਦ ਬਣਾਈ ਤੇ ਕਿਵੇਂ ਮਾਲ ਬਣਾਇਆ। ਹੁਣ ਜਾ ਬਿਰਾ ਲੋ, ਹੁਣ ਆਖੋ ਸਾਡੀ ਗੁੰਜਾਇਸ਼ ਕਰੇ। ਤੂੰ ਐਵੇਂ ਮੋੜ ਉਹਦੇ ਨਾ ਕਰਨ ਲੱਗਿਆ, ਇੱਕ ਵਾਰੀ ਤਾਂ ਸਾਨੂੰ ਪੂਰੇ ਘਰ ਚ ਕਿਸੇ ਬੰਦੇ ਨੂੰ ਦੱਸੇ ਕੋਈ ਨਹੀਂ। ਇਸ ਕਿਦੇ ਦੱਸਣਾ, ਇਹ ਅੱਲਾ ਦਾ ਰੋਟਾ ਪਾੜੀ ਵਧੀ ਹੁੰਦੀ ਹੈ। ਲੋੜ ਹੈ ਪੈਸੇ ਆਂਦੀ ਤੇ ਮੈਨੂੰ ਚਲੋ ਦੇ ਛੱਡ, ਤਾਂ ਮੋੜ ਮੈਂ ਵੀ ਤੈਨੂੰ ਦੇ ਛੜੇ ਸਾਂ। ਹਾਂ ਤੇ ਮੈਂ ਆਖਿਆ ਚਲੋ ਜਦੋਂ ਮੇਰੀ ਮਾਂ ਨੂੰ ਕਸ਼ ਦੇ ਜਾਵੀ ਨਾ, ਉਦੋਂ ਮੇਰਾ ਕੰਨ ਵੜ ਲਈ, ਸੂਰ ਦੀ ਆਵਾਜ਼ ਚੋਂ ਕੱਢਣੀ ਜੇ ਸਕੜਨੀ ਹੈ। अस्सलाम वालेकुम। ਵਾਲੇਕੁਮ ਸਲਾਮ। ਉਹ ਬੱਚੇ ਆਏ ਹਾਂ ਪੁੱਛਦਾ ਤੈਂ ਪਿਆ ਜਿਵੇਂ ਤੈਨੂੰ ਬਹੁਤ ਸਾੜੇ ਹੁੰਦਾ ਬੱਚਾ ਨਾਲ। ਨਹੀਂ ਕਾਲਾ ਕਾਲਾ ਜੋ ਫੋਨ ਹੋਇਆ ਲਖੀਰੇ ਮੈਂ ਆਖਦਾ ਪਤਾ ਕਰੇ ਨਾ ਕਿਵੇਂ ਭਾਈ ਮਲੰਗੀ ਬੁਲਾਣਾ ਪਿਆ ਹੈ, ਆਖਰੋ ਤੇਰ ਖਰਾਬ ਹੈ, ਉਹਦੇ ਗੁਰਦੇ ਦਾ ਮਸਲਾ ਬਣਿਆ ਹੋਇਆ। ਉਹਨਾਂ ਨੂੰ ਕੀ ਲੱਗੇ ਪਏ ਮਰਦੇ ਪਏ ਉਹ ਮੇਰੀ ਭੈਣ ਤੈਨੂੰ ਵਹਿਮ ਲੱਗੋਇਆ ਕੋਜੀ ਇਹਨੂੰ ਕੋਈ ਨੂੰ ਅੱਲਾ ਦੀ ਖੈਰ ਆਵੇ ਦਾਦੂ ਪੇ ਖੈਰੀ ਮੇਰੇ ਪਿਓ ਹੋਇਆ। ਮਾਮਾ ਤੈਨੂੰ ਕੀ ਲੱਗਦਾ ਕਿ ਇਹ ਡਰਾਮੇ ਕਰਦਾ ਪਿਆ ਸਾਡਾ ਪਿਓ? ਨਹੀਂ ਡਰਾਮੇ ਕੋਈ ਹੋ ਸੋ ਬੁਖਾਰਤੜਾ ਜਿਸ ਵਾਸਤੇ ਉਹ ਜਨਾਬ ਮੰਜੀ ਤੇ ਪਿਓ ਹੋਇਆ, ਹੋਰ ਕਿਹੜਾ ਤੁਸੀਂ ਐਡੀ ਮਹਾਰਾਜੇ ਦੀ ਬਣਾਈ ਖੜੇ ਹੋ। ਸਹੀ ਹੈ ਸਹੀ ਹੈ, ਤੇਰੇ ਤੇ ਉਮੀਦ ਵੀ ਆਈ ਹੈ ਸਾਨੂੰ। ਅਸਾਂ ਕੋਈ ਤੇ ਕੋਈ ਇਮਦਾਦ ਮੰਗੀ,
ਤੂੰ ਸਾਡਾ ਹੱਕ ਸੰਦੇ ਚਾਹੇ ਤੁਸੀਂ ਪਿਓ ਤੇ ਲਾਲ ਸਾਹਿਬ ਵੀ ਤੇਰੀ ਮਿਹਰਬਾਨੀ ਹੋ ਉਹ ਮੇਰਾ ਬੱਚਾ ਮੇਰੀ ਗੱਲ ਸੁਣ, ਜੇ ਇਮਦਾਦਾ ਦੇਵਣ ਜੋਗਾ ਹੁੰਦਾ ਸੇ ਤਾਂ ਦੇ ਛੱਡਿਆ। ਇਮਦਾਦ ਦੀ ਕਿਹੜੀ ਗੱਲ ਏ? ਤੇ ਅੱਲਾ ਉਹਦੀ ਜ਼ਿੰਦਗੀ ਕਰੇ ਤੇ ਇਨਸ਼ਾਅੱਲਾ ਮੈਂ ਤਾਂ ਨਾ ਮਖਾ ਇਤਨਾ ਹੋਰ ਵਾਦ ਕੀ ਹੋਵੇ। ਨਹੀਂ ਸ਼ਰਮ ਤੈਨੂੰ ਆਇਆ ਬੇ ਮਸਕੀਨਾ ਗਰੀਬਾਂ ਨੂੰ ਨਿੱਕੇ ਨਿੱਕੇ ਬਾਲ ਲੈਣ ਬੇ ਮੁੰਡੇ ਕੋ ਇੱਕ ਨਖੀ ਬੋਂਦੇ ਉਠਾ ਟੋ ਆਪਣੇ ਨਾਂ ਕਰਵਾ ਲਈਏ। ਮਰਨਾ ਕੋਈ ਨਾ ਯੂ ਮੇਰਾ ਪੁੱਤ ਅੱਜ ਮੇਰਾ ਪਿਓ ਮਰਦਾ ਪਿਆ ਸਾਨੂੰ ਤੇ ਜ਼ਰੂਰਤ ਆਈ ਤੇ ਤੂੰ ਆਪਣੇ ਠੇੜ ਨਾਵੇਂ ਚੜਾ ਰਿਹਾ। ਮੇਰਾ ਬੱਚਾ ਮੇਰੀ ਸੁਣ ਗੱਲ, ਬੂਏ ਤੇ ਆਇਆ ਨੂੰ ਇੰਜ ਰੁੱਖਾ ਨਹੀਂ ਬੁਲਿੰਦਾ। ਮੈਂ ਤਾਂ ਬਣਾਇਆ ਬਈ ਬੜਾ ਸਮਝਦਾਰ ਹੋ ਗਿਆ, ਵੱਡਾ ਹੋ ਗਿਆ, ਤੇ ਹੁਣ ਦੇਰ ਵਿੱਚ ਕੋਲੀ ਕੋਈ ਬੋਲਣ ਦਾ ਮੈਂ ਅਸੀਂ ਸਮਝਦਾਰ ਵਾਕਿਆ ਕੋਈ ਨਾ ਸੇ ਜਿਹੜਾ ਮਾਮਾ ਕਦਰ ਹੁਣ ਮੈਂ ਜਾਨਣਾ ਮੈਂ ਤਾਂ ਬਲੂ ਮੋਲਾ ਤੂੰ ਸਿਰ ਤੇ ਮੈਂ ਚਾਈ ਬੈਠੇ ਹੋ ਮਲੰਗੀ ਮੇਰੀ ਤੇ ਗੱਲ ਉਹ ਮਲੰਗੀ ਮੱਠਾ ਪਵੇ ਨਾ, ਉਹ ਸੱਚਾ ਵਧੇ ਪਾਇਆ ਹੁਣ ਮਾਰ ਕੇ ਹੀ ਵਧਣਾ। ਜਿਹੜੀ ਹਾਲਤ ਵੇਖੀ ਖਲੋਤਾ ਮੇਰੀ ਭੈਣ ਤੂੰ ਉਦਾਸ ਗੱਲ ਤੇ ਰੋਲਾ ਗਸੋਲਾ ਕਰਤੇ ਰੱਖਣਾ। ਤੂੰ ਮੇਰੇ ਬੂਹੇ ਤੇ ਆਇਆ ਵੀ ਮੇਰੀ ਭੈਣ ਮੈਨੂੰ ਲੋੜ ਹੈ 5 ਮਰਲੇ ਮੇਰੇ ਨਾਂ ਚੱਕਰਾ ਤੇ ਤੈਨੂੰ ਜਦੋਂ ਮੁਸੀਬਤ ਸੀ ਤੇ ਮੈਂ ਵੀ ਤੇਰੀ ਹੈਲਪ ਕਰ ਸਾਂ। ਤੇ ਹੁਣ ਮੇਰਾ ਵੀਰਾ ਮੈਨੂੰ ਦੇ ਪੈਸੇ ਤੇ ਉਹਦੀ ਮੈਂ ਆਪਰੇਸ਼ਨ ਕਰਾਉਣਾ। ਅੱਛਾ ਠੀਕ ਉਹ ਮੈਂ ਲਈ ਆਈ ਪਈ ਤੁਹਾਨੂੰ ਵੇਚ ਕੇ ਮੜੂ ਸਗਵੀਂ ਦੇ ਛੱਡਾਂ। ਵਾਹ ਬਾਈ ਵਾਹ। ਮਾਮਾ ਗੱਲ ਸੁਣੋ, ਹਾਂ ਲੜਾਈਆਂ ਬਿੜਾਈਆਂ ਤਾਂ ਇੱਕ ਅਲੱਗਾ ਚੀਜ਼ ਹੈ, ਉਹ ਅਸੀਂ ਮਾਜ਼ਰਤ ਕਰ ਲੈਣਾ, ਲੇਕਿਨ ਇਸ ਟਾਈਮ ਨਾ ਸਾਨੂੰ ਤੇਰੀ ਬਹੁਤ ਜ਼ਰੂਰਤ ਹੈ। ਮਾਮੂ ਤੇ ਆਬੂ ਦਾ ਇਲਾਜ ਕਰਵਾਉਣਾ ਤੇ ਤੂੰ ਸਾਨੂੰ ਭੋਏ ਵਾਪਸ ਕਰ ਮੇਰੀ ਦੀ ਮੇਰੀ ਗੱਲ ਸੁਣ, ਜੇ ਨਾ ਮੋਰੀ ਵਾਲਾ ਰੁਪਈਆ ਹੈ ਨਾ ਮੇਰੇ ਕੋਲ ਉਹ ਵੀ ਕੋਈ ਨਹੀਂ। ਮੈਂ ਤੁਹਾਨੂੰ ਕੀ ਇਮਦਾਦਾ ਦੇਵਾਂ ਤੇ ਬਾਕੀ ਉਹ ਚੁੰਡ ਪਹੁੰਚਦੀ ਏ ਲੱਖ ਵੀ ਹੋਵੇ ਉਹ ਮੈਂ ਕੋਈ ਨਹੀਂ ਵੇਚਣੀ ਤੇ ਨਾ ਮੈਂ ਵੇਚਣ ਵਾਲਾ ਹੀ ਨਹੀਂ। ਮੇਰਾ ਮਾਮਾ ਸਾਨੂੰ ਹੀ ਸਿਰਫ ਮਾਂ ਦਾ ਮੂੰਹ ਲੈਣ ਤੋਂ ਵਾਸਤੇ ਮੈਂ ਤੇ ਇੱਕ ਪੈਰ ਤੇ ਲੈ ਸਕਦਾ। ਕੀ ਸ਼ੈ ਕਿਹੜੀ ਸ਼ੈ? ਮੇਰਾ ਬੱਚਾ ਸਾਚੋ ਆਨੇ ਮੈਂ ਕੋ ਵਿੱਚ ਤੂੰ ਕੀੜਾ ਹੋਣ ਉੱਠਿਆ ਤੇ ਤੂੰ ਮੈਨੂੰ ਵੱਲ ਸੀ ਕਹਿੰਦਾ ਹੋ ਬਈ ਤੂੰ ਸਾਹ ਦਾ ਜੰਮੇ ਹੋਇਆ ਵੀ ਤੇ ਹੱਟ ਕੇ ਸਾਹ ਨੂੰ ਸਮਝਾਈਦਾ ਭਾਵੇਂ ਮੈਂ ਤੂੰ ਆਂਦਾ ਪਰ ਮੈਂ ਤੇ ਕੋ ਲੈ ਸਕਦਾ ਇਤਨੀ ਐਸੇ ਰੱਖਦਾ ਬਾਕੀ ਜਦ ਨਾ ਤੇ ਕੋ ਮੰਗੀ ਦੇ ਤੇ ਮੈਂ ਪਿਓ ਦੇ ਇਲਾਜ ਘਰਾਂ ਜਾ ਖਾਣਾ ਇਹ ਮਾਮੇ ਦੀ ਪਿਰਮੇਣ ਅੱਲਾ ਤੁਸੀਂ ਵਾਹ ਉਹਨੂੰ ਆਂਦਾ ਕੋ ਚੋਤ ਨਾ ਕੋਈ ਮੇਰੇ ਕੋਲ ਬੋਂਦਾ ਵੇਖ ਡੇਢ ਪੀੜੀ ਨਾਪ ਕੇ ਮੰਜੀ ਤੇ ਲੰਮਾ ਪਾਏਗੀ ਮੈਨੂੰ ਵੇਖ ਕੇ। ਸਾਥੇ ਕੋਈ ਕਿਹੜਾ ਨਹੀਂ ਮੈਂ ਦੱਸਿਆ ਹੀ ਪਹਿਲੇ ਮੇਰਾ ਵੀਰਾ ਨੂੰ ਮੈਂ ਦੱਸਿਆ ਹੀ ਹੁਣ ਓਏ ਅੱਗੇ ਵੀ ਐਵੇਂ ਬੇਈਮਾਨੀ ਤੇ ਲੱਗਾ ਰਿਹਾ ਤੇ ਸਾਰੇ ਮੈਨੂੰ ਚਾਹ ਪਲੀਸੀਆਂ ਦਾ ਪਤਾ ਹੈ। ਉਹ ਜਾ ਬਾਉ ਤੂੰ ਜਾ ਮਾਮਾ ਤੇਰੀ ਇਮਦਾਦਾਂ ਤੋਂ ਲੈ। ਅੱਲਾ ਆਪਣੇ ਸੋਬਤ ਮੈਂ ਇਮਦਾਦਾ ਤੋਂ ਦੇਵਾਲੀ ਚੁਹਾ ਤੇ ਮੱਜੂ ਆ ਤੂੰ ਮੁਰਸ਼ੀ ਬਣ ਗਿਆ ਇਹ ਮਰ ਵੀ ਗਿਆ ਤੂੰ ਹੋਰ ਕੋਈ ਨਾ ਆਵੇ। ਉਹ ਸਾਡਾ ਅਸੀਂ ਅੱਲਾ ਦਫਨਾ ਵੀ ਲਿਸਾ ਹੈ। ਸਾਡਾ ਅੱਲਾ ਹੈ, ਸਾਡਾ ਕੋਈ ਵੀ ਨਾ ਬਣੇ। ਪ੍ਰੇਮੀ ਮੇਰਾ ਪਿਓ ਟੈਨਸ਼ਨ ਨਾ ਲਓ ਕੋਈ ਹੱਲ ਕਾਢ ਲਿਸਾ ਹੈ। ਤੇਰੀ ਹੁਣ ਮੈਂ ਆਪਣਾ ਗੁਰਦਾ ਦੇ ਛੁੜੇ ਸਾ ਪਿਓ ਨੂੰ ਨਾ ਅੱਲਾ ਜ਼ਿੰਦਗੀ ਕਰੇ। ਹੁਣ ਤੇਰੇ ਪੈਸੇ ਅੱਲਾ ਨਾ ਕਰੇ ਮੇਰੇ ਵੀਰਾਂ ਨੂੰ ਕਦੀ ਕੁਝ ਹੋਵੇ। ਤੁਸੀਂ ਮੈਨੂੰ ਦੱਸਣਾ ਗਵਾਰਾ ਨਹੀਂ ਕੀਤਾ, ਮੈਨੂੰ ਇਤਨਾ ਪਰਾਇਆ ਕਰ ਛੱਡਿਆ ਪ੍ਰੇਮੀ ਤੋਂ ਵੀ ਤੇ ਤੈਨੂੰ ਤਾਂ ਸਿਰਫ ਉਹ ਮੇਰੀ ਤੂੰ ਮੈਂ ਇੱਕ ਟੈਨਸ਼ਨ ਤੋਂ ਨਹੀਂ ਦੱਸ ਸਕਿਆ, ਨਾਲੇ ਜਿੰਨੀ ਕਮੀ ਤੇ ਨਾ ਕੀਤੀ ਹੈ ਸ਼ਰਮ ਤੋਂ ਨਹੀਂ ਕਾਲ ਕਰ ਤੂੰ ਸਕਿਆ। ਕਿਉਂ ਨਹੀਂ ਮੈਨੂੰ ਕਾਲ ਕੀਤੀ? ਮੈਂ ਹਾਜ਼ਰ ਹੋਇਆ ਮਾਮੂ, ਮੈਨੂੰ ਪਤਾ ਹੁੰਦਾ ਤੇ ਮੈਂ ਮਿੰਟ ਹੀ ਨਾ ਲਾਵਣਾ। ਮੈਨੂੰ ਮੇਰੀ ਮਾਂ ਦੇ ਕੀਤੀਆਂ ਸਾਹਮਣੇ ਆਣ ਮੈਂ ਕਿਵੇਂ ਤੁਹਾਨੂੰ ਕਾਲ ਕਰਾਂ? ਉਹ ਜਦੋਂ ਦੁੱਖ ਸੁੱਖ ਹੁੰਦਾ ਨਾ ਤੇ ਇਹੋ ਜਿਹੇ ਮੌਕੇ ਤੇ ਉਹ ਕੀਤੀਆਂ ਹੋਈਆਂ ਜਾਂ ਜੋ ਹੋਏ ਹੁੰਦੇ ਨਾ ਜਿਹੜਾ ਉਹ ਜ਼ਹਿਨ ਵਿੱਚ ਰੱਖਦਾ ਉਹ ਪੂਰਾ ਇਨਸਾਨ ਹੀ ਨਹੀਂ ਹੁੰਦਾ, ਉਹ ਪੂਰਾ ਬੰਦਾ ਹੀ ਨਹੀਂ ਹੁੰਦਾ। ਓਏ ਮਾਂਦਾਰਾ ਮੇਰੀ ਭੈਣ ਨੂੰ ਚ ਫੋਨ ਕਰੋ। ਚਲੋ ਕੋਈ ਨਹੀਂ, ਮੈਨੂੰ ਪਤਾ ਲੱਗ ਗਿਆ ਹੈ ਹੈਦਰ ਦੀ ਮਿਹਰਬਾਨੀ ਹੈ, ਉਸ ਮੈਨੂੰ ਜਾ ਕੇ ਦੱਸਿਆ ਤੇ ਮੈਂ ਆ ਗਈ ਹਾਂ। ਤੇ ਕੀ ਬਣਿਆ ਮੁੜ ਹੋਇਆ ਹੈ ਰੇਂਜ ਪੈਸਿਆਂ ਦਾ? ਕੋਈ ਨਹੀਂ ਫੁੱਫੋ ਜੇ ਹੋਇਆ ਤਕਰੀਬਨ 7 ਲੱਖ ਦਾ 10,000 ਲੱਖ ਥੁੜਦਾ ਹੈ। ਉਹ ਵੀਰਾ ਤੇਰੇ ਕੋਈ ਨਾ ਹੋਵੇ। ਅੱਲਾ ਨਾ ਕਰੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਕਮਲਿਆ। ਵੀਰਾ ਜਿਹੜੇ ਹੁੰਦੇ ਨੇ ਨਾ ਬਹਿਣਾ ਵਾਸਤੇ ਸਾਰਾ ਕੁਝ ਹੁੰਦੇ ਨੇ ਤੇ ਮੇਰਾ ਮਾਂ ਪਿਓ ਮੋਇਆ ਉਸ ਤੋਂ ਪਿੱਛੇ ਮੈਂ ਤੈਨੂੰ ਹੀ ਆਪਣਾ ਸਭ ਕੁਝ ਮੰਨਿਆ। ਇਲਾਜ ਤੇਰਾ ਮੈਂ ਆਪ ਕਰਵਾਈ ਸਾ। ਇਹ ਮੇਰੀ ਜ਼ਿੰਦਗੀ ਦਾ ਗਾਣਾ ਹੈ ਜਿਹੜਾ ਮੇਰੀ ਮਾਂ ਮੈਨੂੰ ਦਿੱਤਾ ਤੇ ਮੈਂ ਆਪਣੇ ਤਨ ਮਨ ਨਾਲ ਲਾ ਕੇ ਰੱਖਿਆ ਹੋਇਆ। ਇਹਦੇ ਵਿੱਚ 2 ਤੋਲੇ ਮੈਂ ਵੀ ਇਹਨੂੰ ਲੈ ਕੇ ਦਿੱਤੇ ਹਨ, ਉਹ ਵੀ ਵਿੱਚੇ ਨਾ ਸਭ ਤੋਂ ਪਹਿਲੇ ਜਾਨ ਹੈ ਤੇ ਉਸ ਤੋਂ ਬਾਅਦ ਜਾਨ ਹੈ। ਆਸਿਫ ਇਹ ਕਮ ਅਸ ਕਮ ਨਾ 15 ਲੱਖ ਦਾ ਸੋਨਾ ਹੈ ਤੇ ਕੋਈ ਨਹੀਂ ਲੋੜ ਡੋਰ ਸ਼ੋਰ ਵੇਚਣ ਦੀ। ਇਸੇ ਚ ਦਾ ਆਪਰੇਸ਼ਨ ਹੋ ਜਾਣਾ ਔਰ ਇਨਸ਼ਾਅੱਲਾ ਤਾਲਾ ਮੇਰੇ ਵਿਰਾਹ ਬਾਜ ਕੇ ਘਰ ਆ ਜਾਣਾ ਇਨਸ਼ਾਅੱਲਾ। ਅੱਜ ਵੇਖ ਲਈ ਅੰਮੀ ਤੇਰੇ ਵਿਰਾਹ ਦਾ ਇੱਥੇ ਤੋੜ ਆਇਆ ਤੇ ਮੈਂ ਪੈਰ ਵੀ ਨੱਪਣ ਤੇ ਉਸ ਕਿਤਨੀ ਸਾਡੀ ਇੱਜ਼ਤ ਕੀਤੀ ਹੈ। ਮੈਂ ਉਸ ਦੇ ਅੱਗੇ ਹੱਥ ਜੋੜੇ ਕਿ ਸਾਨੂੰ ਉਹ ਭਾਵੇਂ ਵਾਪਸ ਕਰ ਚਾਚਾ ਜਿਹਨੂੰ ਤੂੰ ਕੁਝ ਨਾ ਸਮਝਦੀ, ਜਿਹਨੂੰ ਤੂੰ ਹਰ ਵੇਲੇ ਇਹਨੇ ਕੁੱਤਿਆਂ ਨੇ ਤਾਂ ਮੇਰੀ ਫੁੱਫੀ ਦੀ ਕਾਲ ਕੀਤੀ ਹੈ ਤੇ ਅੱਜ ਉਹ ਕੰਮ ਆਈ ਹੈ ਸਾਡੇ। ਮੇਰਾ ਚਾਹਨੋ ਇਹ ਸਾਡੇ ਬੰਦਿਆਂ ਹਵਾ ਚਲਾਈ ਹੋਈ ਹੈ ਨਾ
ਬਈ ਜਿਹੜੀ ਹੁੰਦੀ ਹੈ ਨਾ ਮਾਸੀ ਤੇ ਜਿਹੜੇ ਹੁੰਦੇ ਨੇ ਮਾਮੇ, ਉਹਨਾਂ ਦੀ ਤਾਂ ਇੱਜ਼ਤ ਹੁੰਦੀ ਹੈ ਜਹਾਨ ਤੋਂ ਵੱਖਰੀ। ਜਿਹੜੀ ਫੁੱਫੀ ਹੁੰਦੀ ਹੈ ਨਾ, ਮੈਂ ਟੈਨਸ਼ਨ ਤਬੀਅਤ ਖਰਾਬ ਹੋ ਜਾਂਦੀ, ਜਿਹੜੀ ਫੁੱਫੀ ਹੁੰਦੀ ਹੈ ਉਹ ਜਹਾਨ ਤੋਂ ਭੈੜੀ ਬਣਾਈ ਹੋਈ ਹੁੰਦੀ ਹੈ ਮਾਸ਼ਰੇ। ਲੇਕਿਨ ਉਹ ਫੁੱਫੀਆਂ ਉਹ ਪਤਾ ਹੀ ਨਹੀਂ ਕਿ ਨਹੀਂ, ਉਹ ਭੈਣਾਂ ਵੀ ਹੁੰਦੀਆਂ ਨੇ ਇੱਕ ਜਗ੍ਹਾ ਤੇ, ਅਗਰ ਸੋਚਿਆ ਜਾਵੇ ਤਾਂ ਰਿਸ਼ਤੇ ਆਲੋ ਤੇ ਭੈਣਾਂ ਕਿਤੇ ਹੀ ਨਹੀਂ ਪਿੱਛਾ ਨਹੀਂ ਖਲੋਂਦੀਆਂ। ਨਾਦੀਆ ਹੁਣ ਮੇਰਾ ਚੰਦ ਵੇਖ ਲਾ, ਆਪਣੇ ਵਿਰਾਹ ਦੀ ਵੀ ਵੇਖ ਲਾ ਤੇ ਉਹਦੀ ਭੈਣ ਦੀ ਵੀ ਵੇਖ ਲਾ। ਨਾਦੀਆ ਮਾਫ ਕਰ ਨਾ ਭਰਜਾਈ, ਮੈਨੂੰ ਤਾਂ ਇਹ ਜ਼ੇਬ ਵੀ ਨਹੀਂ ਦਿੰਦਾ। ਸਮਝਿਆ ਮੈਂ ਤੈਨੂੰ ਕੁਛ ਲੰਮੇ ਹੋ ਜਾ, ਸਿਰ ਚਕਾਉਂਦਾ ਨੇ, ਮਾਫ ਕਰ ਦੇ ਨਾ ਹੋ ਜਾ ਪਿੱਛੇ। ਅੱਲਾ ਨਾ ਕਰੇ ਤੁਹਾਨੂੰ ਕਦੀ ਕੁਝ ਹੋਵੇ। ਮੈਂ ਤੇ ਆਂਦੀ ਆਪਣੇ ਘਰ ਵਿੱਚ ਹਮੇਸ਼ਾ ਸਲਾਮਤ ਰਹੋ ਤੇ ਬਾਕੀ ਮੈਨੂੰ ਸ਼ਰਮਿੰਦਾ ਨਾ ਕਰ। ਤੂੰ ਮੇਰੀ ਕੱਲ ਵੀ ਭਰਜਾਈ ਹੈ, ਅੱਜ ਵੀ ਹੈ ਔਰ ਹਮੇਸ਼ਾ ਤੂੰ ਰਹਿਣਾ ਹੈ। ਤੇ ਬਾਕੀ ਜਿਹੜੇ ਲੋग हैं ना, ਉਹ ਇੱਕ ਅਗਰ ਫੁੱਫੀ ਖਰਾਬ ਹੈ ਨਾ ਤੇ ਉਹ ਬਾਕੀਆਂ ਚੰਗੀਆਂ ਨੂੰ ਵੀ ਖਰਾਬ ਵਿੱਚ ਵੇਖਦੇ ਹਨ। ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਾਰੀਆਂ ਫੁੱਫੀਆਂ ਵੀ ਇੱਕ ਜੈਸੀਆਂ ਨਹੀਂ ਹੁੰਦੀਆਂ। ਤੇ ਮੈਂ ਤਾਂ ਇਹਨਾਂ ਦੀ ਫੁੱਫੀ ਨਾ ਮੂੰ, ਮੈਂ ਤਾਂ ਇਹਨਾਂ ਦੀ ਮਾਂ ਮੂੰ। ਅਸੀਂ ਮਾਂ ਹੀ ਸਮਝਦੇ ਆ, ਮਾਂ ਲਈ ਦਾਵਾ ਰੱਖਦੇ ਆ ਤੇ ਸਾਡੀ ਫੁੱਫੀ ਤੋਂ ਵੱਧ ਕੇ ਸ਼ਾਇਦ ਸਾਨੂੰ ਹੈ ਹੀ ਕਰਨਾ ਤੇ ਦੁਨੀਆ ਬਾਕੀ ਤੇ। ਇਹ ਹੈ ਕਿ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ। ਤੇ ਅਮਨ ਸ਼ੇਰ ਉਹ ਭਾਈ ਨੂੰ ਫੋਨ करे ना, वो गड्डी लेके आवे। मैं लाया ना गड्डी जाके मैं हाँ तो ठीक है, जाओ ले आओ भाई नु, जल्दी तो जल्दी ले जाओ। अजे कहना ते संग है ना, तो मैं ही ना सिर्फ पुफी दा ते बहन